जो फैसले करते हैं डॉक्टर चीमे वर्गे वो सारा कुछ उल्ट कर जाते हैं। वो अपनी तर्क दे के डॉक्टर चीमा तो भी कहता गया उत्थे अमृतसर जाके कहता सुनिया सारे ने कि सिंह साहब ने सानू आग्या देती कि 7 मैंबरी कमेटी ਦੀ ਲੋੜ ਨਹੀਂ ਭਰਤੀ ਕਰਨ ਦੀ, ਤੁਸੀਂ ਆਪਣੀ ਮਰਜ਼ੀ ਨਾਲ ਭਰਤੀ ਕਰ ਲਓ। ਉੱਥੇ ਹੀ ਖੜ ਕੇ ਝੂਠ ਬੋਲ ਦਿੱਤਾ ਗਿਆ। ਬੋਲੇ ਸਾਨੂੰ ਸਿੰਘ ਸਾਹਿਬ ਨੇ ਕਿਹਾ ਮੈਂ ਬਿਲਕੁਲ ਕੋਈ ਗੱਲ ਨਹੀਂ ਆਖੀ, ਇਹ ਝੂਠ ਬੋਲਦਾ ਹੋ। ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ, ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈਗੀ। ਜਥੇਦਾਰ ਧਾਮੀ ਸਾਹਿਬ ਇਹ ਗੱਲ ਮੰਨ ਰਹੇ ਨੇ, ਕਹਿ ਰਹੇ ਨੇ ਕਿ ਬਿਲਕੁਲ ਧਾਮੀ ਸਾਹਿਬ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਦੇ ਵੀ ਹੁਕਮਨਾਮਿਆਂ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ, ਇਨ ਬਿਨ ਉਹਦੀ ਪਾਲਣਾ ਕਰੂਗਾ। ਜੀ ਜਦੋਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ ਤਾਂ ਸ਼ਾਇਦ ਜਲਦੀ ਕਿਸੇ ਤਰੀਕੇ ਨਾਲ ਜਥੇਬੰਦੀ ਦਾ ਕੋਈ ਐਲਾਨ ਕਰ ਸਕਦੇ ਨੇ। ਜਰਾ ਤੁਸੀਂ ਚਾਨਣਾ ਪਾਓਗੇ ਕਿਹੋ ਜਿਹਾ ਤੁਹਾਡੀ ਅਗਲੀ ਰਣਨੀਤੀ ਰਹਿਣ ਵਾਲੀ ਹੈ? ਤੁਸੀਂ ਜੇ ਕਿਤੇ ਮੌਕਾ ਮਿਲਿਆ ਜਾਂ ਸਮਾਂ ਸਾਨੂੰ ਇਦਾਂ ਦਾ ਸਾਡੇ ਮੂਹਰੇ ਆਊਗਾ ਵੀ ਸਾਨੂੰ ਕੋਈ ਫੈਸਲਾ ਲੈਣਾ ਪਿਆ ਤਾਂ ਫੈਸਲਾ ਕਰਾਂਗੇ ਜੀ। ਇਹ ਤੋਂ ਦੌੜਦੇ ਨਹੀਂਗੇ ਆਪਣੀ ਜ਼ਿੰਮੇਵਾਰੀ ਤੋਂ। ਕੀ ਲੱਗਦਾ ਕਿਉਂ ਬਾਦਲ ਸਾਹਿਬ ਤੁਹਾਨੂੰ ਪਿੱਛੇ ਕਰਦੇ ਜਾ ਰਹੇ? ਤੇ ਹੁਣ ਮੰਨੇ ਨਾ ਮੰਨੇ ਜਿਹੜੇ 4 ਬੰਦੇ ਬੈਠੇ ਆ ਨਹੀਂ ਮੰਨਦੇ। ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਆਨਾਕਾਨੀ ਕਰ ਰਹੇ ਹੋ, ਨੁਕਤਾਚੀਨੀ ਕਰ ਰਹੇ ਹੋ, ਸ਼ਰੇਆਮ ਚੈਲੰਜ ਕਰ ਰਹੇ ਹੋ। ਤੁਸੀਂ ਕੀਤੀ ਕਰਾਈ ਤੇ ਫਿਰ ਤੁਸੀਂ ਪਾਣੀ ਫੇਰ ਰਹੇ ਹੋ। ਆਸ ਵੱਜ ਗਈ ਸੀ ਲੋਕਾਂ ਨੂੰ 2 ਤਰੀਕ ਦੇ ਹੁਕਮਨਾਮੇ ਤੋਂ ਬਾਅਦ ਕਿ ਹੁਣ ਸਾਰਾ ਕੁਝ ਠੀਕ ਹੋਊਗਾ ਤੇ ਅਕਾਲੀ ਦਲ ਫਿਰ ਤਕੜਾ ਹੋਊਗਾ, ਲੇਕਿਨ ਉਸ ਜਿਹੜਾ ਸੁਨਹਿਰੀ ਮੌਕਾ ਸੀਗਾ ਇਹਨਾਂ ਤੋਂ ਉਹਦਾ ਫਾਇਦਾ ਨਹੀਂ ਲਿਆ ਹੋਇਆ। ਜਥੇਦਾਰ ਸਾਹਿਬ ਵੱਲੋਂ ਇੱਕ ਸਾਰੇ ਲੋਕ ਕਲੈਰਿਟੀ ਚਾਹੁੰਦੇ ਨੇ, ਜਰਾ ਤੁਸੀਂ ਜੇਕਰ ਦੱਸ ਸਕੋ ਅੰਦਰਲੀ ਗੱਲਬਾਤ ਕੀ ਹੋਈ ਹੈ ਤਾਂ ਉਹਨਾਂ ਨੇ ਸਲੂਕ ਕੀਤਾ ਗਲਤ ਗਿਆ। ਤੁਹਾਨੂੰ ਸਿੰਘ ਸਮਾਨ ਦੇ ਨਾਲ ਇਦਾਂ ਆਡਾ ਨਹੀਂ ਸੀ ਲੈਣਾ ਚਾਹੀਦਾ, ਇਹ ਤਾਂ ਕਿਹੜ ਕੱਢ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿਹੋ ਜਿਹੀਆਂ ਇਸ ਸਮੇਂ ਚੱਲ ਰਹੀਆਂ ਨੇ ਗੱਲਾਂ ਬਾਤਾਂ, ਜਿਹੋ ਜੀ ਸਾਰਾ ਤਾਣਾ ਬਾਣਾ ਚੱਲ ਰਿਹਾ ਹੈ, ਉਸ ਦੇ ਵਿੱਚ ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ ਜਾਂਦੀ ਹੈ ਜਾਂ ਫੈਸਲੇ ਹੁੰਦੇ ਨੇ, ਉਹ ਸਾਰੇ ਤੋਂ ਬਾਅਦ ਇੱਕ ਵਾਰ ਤਾਂ ਇਹ ਲੱਗ ਰਿਹਾ ਸੀ ਕਿ ਮੁੜ ਤੋਂ ਅਕਾਲੀ ਦਲ ਲੀਹ ਤੇ ਆਵੇਗਾ। ਇੱਕ ਵਾਰ ਮੁੜ ਤੋਂ ਅਜਿਹਾ ਜਾਪ ਰਿਹਾ ਸੀ ਕਿ ਹੁਣ ਸਾਰਾ ਕੁਝ ਸੁਖਾਵੇਂ ਮਾਹੌਲ ਦੇ ਵਿੱਚ ਬਦਲ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਹਾਲਾਂਕਿ ਉਸ ਤੋਂ ਵੀ ਹੋਰ ਜ਼ਿਆਦਾ ਗੁੰਝਲਦਾਰ ਸਥਿਤੀਆਂ ਹੁੰਦੀਆਂ ਗਈਆਂ। ਸਾਡੇ ਨਾਲ ਇਸ ਸਮੇਂ ਸੁਧਾਰ ਲਹਿਰ ਦੇ ਮੋਹਰੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਜੀ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਿਹੜੇ ਸੰਗਤਾਂ ਦੇ ਤੌਖਲੇ ਨੇ, ਦੁਵਿਧਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ, ਉਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨਾਲ ਫਤਿਹ ਦੀ ਸਾਂਝ ਪਾ ਕੇ ਗੱਲਬਾਤ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਤੇ ਪੰਜਾਬੀ ਰੇਡੀਓ USA ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਜਦੋਂ 2 ਤਰੀਕ ਨੂੰ ਫਸੀਲ ਤੋਂ ਜਥੇਦਾਰ ਸਾਹਿਬਾਨਾਂ ਦੇ ਵੱਲੋਂ ਸਾਰੀਆਂ ਸਪਸ਼ਟਤਾ ਲਿਆਈ ਜਾਂਦੀ ਹੈ, ਸਾਰੀਆਂ ਗੱਲਾਂ ਅੱਗੇ ਰੱਖੀਆਂ ਜਾਂਦੀਆਂ ਨੇ, ਉਸ ਸਮੇਂ ਦੇ ਮਨ ਦੇ ਵਿਚਾਰ ਕਿਹੋ ਜਿਹੇ ਸੀ ਤੇ ਅੱਜ ਦੀ ਸਥਿਤੀ, ਅੱਜ ਜਿੱਥੇ ਖੜੇ ਆ, ਅੱਜ ਮਨ ਦੇ ਵਿਚਾਰ ਕੀ ਨੇ? ਇਹਨਾਂ ਦੋਵਾਂ ਦਾ ਜ਼ਰਾ ਮੁਲਾਂਕਣ ਕਰਕੇ ਦੱਸਿਓ। ਦੇਖੋ, ਬੜਾ ਅਹਿਮ ਸਵਾਲ ਹੈ ਤੁਹਾਡਾ, ਕਰਕੇ ਇਹ ਜਿਹੜੀ ਭਾਵਨਾ ਆ ਇਸ ਸਮੇਂ ਦੇ ਦਰਮਿਆਨ ਜੋ ਹੋਇਆ ਜੀ, ਇਸ ਭਾਵਨਾ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਲੋਕਾਂ ਦੇ ਮਨਾਂ 'ਚ ਤੌਖਲੇ ਨੇ, ਦੁਬਿਧਾ ਬਣੀ ਹੋਈ ਹੈ ਜੀ। ਪਹਿਲਾਂ ਤਾਂ 2 ਤਰੀਕ ਦੇ ਫੈਸਲੇ ਨੂੰ ਲੈ ਕੇ ਕਰੀਏ ਜਿਹੜੇ ਸਿੰਘ ਸਭਾਨ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਜੀ। ਉਸ ਤੋਂ ਬਾਅਦ ਬਹੁਤ ਵੱਡੀ ਆਸ ਜਾਗ ਗਈ ਸੀ ਪੰਥ ਦਰਦੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰਾਂ ਨੂੰ, ਪੰਜਾਬੀਆਂ ਨੂੰ ਵੀ ਜੀ, ਤੇ ਪੰਥ ਪ੍ਰਸਤਾਂ ਨੂੰ ਕਿ ਹੁਣ ਅਕਾਲੀ ਦਲ ਦੁਆਰਾ ਮੁੜ ਸੁਰਜੀਤੀ ਵੱਲ ਉੱਠੂਗਾ ਜੀ। ਅਕਾਲੀ ਦਲ ਦੁਆਰਾ ਹੁਣ ਇੱਕ ਸ਼ਕਤੀਸ਼ਾਲੀ ਜਥੇਬੰਦੀ ਵਜੋਂ ਉੱਭਰੂਗਾ ਜੀ। ਕਰਕੇ ਸਾਨੂੰ ਬੜੇ ਸੁਨੇਹੇ ਆਉਣ ਲੱਗ ਪਏ ਸੀ ਸਾਰੇ ਪੰਜਾਬ ਚੋਂ ਜੀ ਕਿ ਅਸੀਂ ਵੀ ਅਕਾਲੀ ਦਲ ਦੀ ਇਸ ਜਿਹੜੀ ਭਰਤੀ ਮੁਹਿੰਮ ਆ, ਜਿਹੜੀ ਸਰਪ੍ਰਸਤੀ ਇਸ ਆਪਣੇ ਇੱਕ ਕਮੇਟੀ ਕਰੂਗੀ, ਉਸ ਭਰਤੀ ਦੀ ਜੀ ਦੇਖ ਰੇਖ ਸਾਰੀ ਉਸ ਕਮੇਟੀ ਨੇ 7 ਮੈਂਬਰੀ ਨੇ ਕਰਨੀ ਸੀ ਜੀ, ਤੇ ਅਸੀਂ ਵੀ ਉਸ ਆਪਣੇ ਭਰਤੀ ਵਿੱਚ ਸ਼ਾਮਲ ਹੋਵਾਂਗੇ ਜੀ। ਵੱਡੇ ਆਗੂਆਂ ਨੇ, ਜਿਵੇਂ ਫੂਲਕਾ ਸਾਹਿਬ ਆ,
ਉਹਨਾਂ ਨੇ ਵੀ ਇੱਛਾ ਜ਼ਾਹਰ ਕੀਤੀ ਜੀ। ਸਭ ਤੋਂ ਪਹਿਲਾਂ ਉਹਨਾਂ ਨੇ ਇੱਛਾ ਜ਼ਾਹਰ ਕੀਤੀ। ਦੇਖੋ ਬਹੁਤ ਵੱਡੇ ਵਕੀਲ ਨੇ, ਬੜੀ ਵੱਡੀ ਸ਼ਖਸੀਅਤ ਆ ਜੀ, ਬਹੁਤ ਉਹਨਾਂ ਦੀ ਸੇਵਾ ਆ ਆਪਣੇ ਸਿੱਖ ਪੰਥ ਵਾਸਤੇ, ਤੇ ਉਹਨਾਂ ਨੇ ਵੀ ਆਖਿਆ। ਤਾਂ ਮੇਰਾ ਕਹਿਣ ਤੋਂ ਭਾਵਨਾ ਇਹਦਾ ਬਣ ਗਈ ਸੀਗੀ ਜੀ। ਬੜਾ ਸੌਖਾ ਸੀਗਾ, ਸਿੰਘ ਸਾਹਿਬ ਨੇ ਜੋ ਫੈਸਲਾ ਕੀਤਾ ਉਸ ਨੂੰ ਸਾਰਿਆਂ ਨੇ ਪ੍ਰਵਾਨ ਕਰ ਲਿਆ। ਚਾਹੇ ਚਲੋ ਕਈ ਪੱਖਾਂ ਤੋਂ ਨਰਮ ਸਮਝਿਆ ਜਾਂਦਾ ਸੀਗਾ ਜੀ, ਠੀਕ ਆ, ਜੋ ਆਦੇਸ਼ ਹੋ ਗਿਆ ਉਥੋਂ ਆਪਾਂ ਨੂੰ ਸਿਰ ਮੱਥੇ ਆਪਾਂ ਨੂੰ ਪ੍ਰਵਾਨ ਆ ਜੀ, ਤੇ ਆਪਾਂ ਕਦੀ ਉਤੋਂ ਆਨਾਕਾਨੀ ਨਹੀਂ ਕਰ ਸਕਦੇ ਤੇ ਆਪਾਂ ਕਦੀ ਆਪਾਂ ਉਤੋਂ ਪਿੱਛੇ ਨਹੀਂ ਹਟ ਸਕਦੇ ਜੀ। ਲੇਕਿਨ ਉਸ ਤੋਂ ਬਾਅਦ ਜੋ ਆਪਣੇ ਵਰਤਾਰਾ ਵਰਤਿਆ ਜੀ, ਜੋ ਸਿਲਸਿਲਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕੀਤਾ ਗਿਆ ਜੀ, ਉਹ ਬੜਾ ਅਫਸੋਸਜਨਕ ਸੀਗਾ। ਉਸ ਗੱਲ ਦਾ ਸਾਨੂੰ ਬੜਾ ਰੋਸ ਵੀ ਹੈਗਾ ਜੀ, ਦੁੱਖ ਵੀ ਆ ਜੀ, ਕਿ ਹਰ ਗੁਰਸਿੱਖ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਜੀ, ਜਾਂ ਪੰਥ ਦੇ ਜਿਹੜੇ ਆਪਣੇ ਪੈਰੋਕਾਰ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਤਾਂ ਕਦੀ ਵੀ ਅਕਾਲ ਤਖਤ ਸਾਹਿਬ ਤੋਂ ਆਏ ਜਿਹੜੇ ਹੁਕਮ ਆ ਉਹਨਾਂ ਤੋਂ ਕਦੀ ਵੀ ਆਸੇ ਪਾਸੇ ਨਹੀਂ ਹਟ ਸਕਦੇ। ਜੀ, ਜੀ, ਸਾਡੇ ਲਈ ਇਲਾਹੀ ਹੁਕਮ ਆ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਇਆ, ਜੀ, ਜੀ, ਤੇ ਹਰ ਇੱਕ ਨੂੰ ਮੰਨਣਾ ਚਾਹੀਦਾ ਆ। ਕੋਈ ਔਖਾ ਨਹੀਂਗਾ। ਵੱਡੇ ਵੱਡੇ ਆਪਣੇ ਰਾਜੇ ਮਹਾਰਾਜਿਆਂ ਨੇ, ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਮੰਨਿਆ ਜੀ। ਤੇ ਹੁਣ ਕੀ ਗੱਲ ਸੀਗੀ, ਹੁਣ ਤਾਂ ਗੱਲ ਹੀ ਬੜੀ ਆਪਣੇ ਸੌਖੀ ਸੀਗੀ। ਤੇ ਜਦ ਅਕਾਲੀ ਦਲ ਦੀ ਲੀਡਰਸ਼ਿਪ ਦੇਖੀ ਗਈ ਆਨਾਕਾਨੀ ਕਰਦੀ ਵੀ ਅਸੀਂ ਅਸਤੀਫਿਆਂ 'ਚ ਵੀ ਉਹਨਾਂ ਨੇ ਟਿਲਮਟ ਕੀਤੀ ਜੀ, ਉਹ ਵੀ ਆਪਣੇ ਬਹੁਤ ਸਮਾਂ ਲੰਘਾ ਕੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਹਨਾਂ ਨੇ। ਜੀ, ਜੀ, ਉਹ ਹੁਕਮ ਤੋੜ ਕੇ ਤੇ ਅਸਤੀਫਾ ਜੇ ਦਿੱਤਾ, ਇਹ ਕਹਿ ਕੇ ਦਿੱਤਾ ਵੀ ਮੇਰੀ ਮਨਿਆਦ ਪੂਰੀ ਹੋ ਗਈ ਆ, ਜੀ, ਜੀ, ਮੇਰੀ ਟਰਮ ਪੂਰੀ ਹੋ ਗਈ, ਇਸ ਕਰਕੇ ਜਿਹੜੀ ਹੈਗੀ ਆ ਵਰਕਿੰਗ ਕਮੇਟੀ ਮੇਰਾ ਪਹਿਲਾਂ ਮੰਨਿਆ ਨਹੀਂ, ਤੁਹਾਨੂੰ ਮੰਨ ਲਿਆ। ਇਸ ਕਰਕੇ ਨਹੀਂ ਦਿੱਤਾ ਕਿ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਉਸ ਆਪਣੇ 6ਵੇਂ ਪਾਤਸ਼ਾਹੀ ਦੇ ਸਥਾਨ ਤੋਂ ਸਾਨੂੰ ਹੁਕਮ ਹੋਇਆ ਸੀਗਾ ਤੇ ਅਸੀਂ ਉਹ ਹੁਕਮ ਦੀ ਆਪਣੇ ਉਹਨੂੰ ਪ੍ਰਵਾਨ ਕਰਕੇ ਪੂਰਤੀ ਕਰਕੇ ਅਸੀਂ ਹੁਣ ਅਕਾਲ ਤਖਤ ਸਾਹਿਬ ਨੂੰ ਇਹ ਜਿਹੜਾ ਉਹਨਾਂ ਨੂੰ ਸੁਨੇਹਾ ਦੇ ਦੇਣਾ ਕਿ ਅਸੀਂ ਤੁਹਾਡਾ ਹੁਕਮ ਮੰਨ ਲਿਆ। 1920 ਤੋਂ ਤੁਰਿਆ ਅੱਜ ਤੱਕ ਇਤਿਹਾਸ ਜਿਹੜਾ ਨਾਲ ਅਕਾਲੀ ਦਲ ਲੈ ਕੇ ਤੁਰਿਆ ਹੈ, ਮੋਰਚਿਆਂ ਦੀ ਗੱਲ ਕਰੀਏ, ਉਹ ਮੋਰਚੇ ਜਿਹੜੇ ਇਤਿਹਾਸ ਨੇ, ਜਿਹੜੇ ਇਤਿਹਾਸ 'ਚ ਪਏ ਨੇ, ਜਦੋਂ ਉਧਰ ਝਾਤ ਮਾਰਦੇ ਆ ਤਾਂ ਇੱਕ ਤੋਂ ਇੱਕ ਵੱਡਾ ਲੀਡਰ ਵੇਖਣ ਨੂੰ ਮਿਲਦਾ ਸੀ। ਇੱਕ ਤੋਂ ਇੱਕ ਜੇਕਰ ਕਨਫਲਿਕਟ ਵੀ ਹੁੰਦਾ ਸੀ ਤਾਂ ਉਹ ਅੰਦਰ ਹੁੰਦਾ ਸੀ ਪਾਰਟੀ ਦੇ, ਉਹਨੂੰ ਬਾਹਰ ਖਿਲਾਰ ਕੇ ਲੋਕਾਂ ਦੇ ਸਾਹਮਣੇ ਐ ਨਹੀਂ ਸੀ ਪੇਸ਼ ਕੀਤਾ ਜਾਂਦਾ ਕਿ ਇਹਦੇ ਨਾਲ ਅਸੀਂ ਦੋ ਫਾੜ ਹੋ ਗਏ। ਪਰ ਸਥਿਤੀ ਬਣੀ, ਉਹਦਾ ਸਿਹਰਾ ਤੁਹਾਨੂੰ ਵੀ ਜਾਂਦਾ ਹੈ ਕਿ ਤੁਸੀਂ ਇਹ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਤੇ ਜਾਂਦੇ ਹੋ, ਸਾਰਾ ਕੁਝ ਦੱਸਦੇ ਹੋ ਕਿ ਇਹ ਕੁਝ ਹੋਇਆ, ਇਸ ਤੇ ਕੋਈ ਅਕਾਲ ਤਖਤ ਸਾਹਿਬ ਫੈਸਲਾ ਲੈਣ, ਉਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਪਰ ਜਦੋਂ ਸਾਰਾ ਕੁਝ ਹੋ ਗਿਆ, ਸਾਰਾ 2 ਤਰੀਕ ਵਾਲਾ ਫੈਸਲਾ ਵੀ ਆ ਗਿਆ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ, ਸਾਰੀ ਸੰਗਤ ਦੇ ਸਾਹਮਣੇ ਵੀ ਹੈ ਕਿ ਜੋ ਕੁਝ ਹੋ ਰਿਹਾ ਹੈ ਪਾਰਟੀ ਦੇ ਵੱਲੋਂ, ਜਾਂ ਆਪਾਂ ਕਹਿ ਲਈਏ ਖਾਸ ਤੌਰ ਤੇ ਚੀਮਾ ਸਾਹਿਬ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ, ਜਿਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਇੱਕ ਦੂਸਰੇ ਵੱਲ ਖਿੱਚੋਤਾਣ ਵਾਲਾ ਜਿਹੜਾ ਮਾਹੌਲ ਹੈ, ਇਹ ਤੁਹਾਨੂੰ ਕਿਵੇਂ ਵੱਖਰਾ ਕਿਵੇਂ ਲੱਗਦਾ ਉਹ ਪਾਰਟੀ ਤੋਂ, ਉਹ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੀ ਮੋਰਚਿਆਂ ਦੀ ਪਾਰਟੀ ਸੀ, ਜਿਹੜੀ ਹਰੇਕ ਪੰਜਾਬ ਦੇ ਨਾਲ ਖਹਿੰਦਾ ਮੁੱਦਾ ਜਿਹੜਾ ਹੁੰਦਾ ਸੀ ਉਹ ਤੇ ਹਿੱਕ ਡਾ ਕੇ ਖੜ ਜਾਂਦੀ ਸੀ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਜਿਹੜੀ ਪਾਰਟੀ ਸੀ, ਉਹ ਆਪਣੇ ਆਪ 'ਚ ਇਸ ਸਮੇਂ ਇੰਨੀ ਉਲਝੀ ਹੋਈ ਹੈ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ ਗੱਲ ਤਾਂ ਦੀ ਬਹੁਤ ਵੱਡੀ ਆ। ਤੁਸੀਂ ਜੋ ਪਿਛੋਕੜ ਦੱਸਿਆ ਸ਼੍ਰੋਮਣੀ ਅਕਾਲੀ ਦਲ ਦਾ, ਜੀ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਡੇ ਵੱਡੇ ਵੱਡੇ ਜਥੇਦਾਰ ਸਾਹਿਬਾਨ ਆਏ ਜੀ, ਵੱਡੇ ਯੋਧੇ ਆਏ, ਪ੍ਰਧਾਨ ਆਏ, ਜਿਨ੍ਹਾਂ ਦੀ ਪੰਥ ਨੂੰ ਬਹੁਤ ਜ਼ਿਆਦਾ ਦੇਣ ਸੀਗੀ, ਜੀ, ਜੀ, ਜਿਨ੍ਹਾਂ ਦੀ ਕੁਰਬਾਨੀ ਵੀ ਸੀ, ਜਿਨ੍ਹਾਂ ਦਾ ਜੀਵਨ ਵੀ ਸੀਗਾ, ਆਪਣੇ ਗੁਰਸਿੱਖੀ ਦੇ ਵਿੱਚ ਐਨ ਪਰਪੱਕ ਸਨ ਜੀ, ਤੇ ਜਿਨ੍ਹਾਂ ਨੇ ਸੰਘਰਸ਼ ਵੀ ਕੀਤਾ। ਜੀ, ਫਿਰ ਉਹਨਾਂ ਨੂੰ ਆਪਣੇ ਸਿਧਾਂਤ ਬਾਰੇ ਪਤਾ ਵੀ ਸੀ ਤੇ ਉਹਨਾਂ ਨੇ ਆਪਣੇ ਸਿਧਾਂਤ ਤੇ ਅਸੂਲਾਂ ਮੁਤਾਬਕ ਪਹਿਰਾ ਦਿੱਤਾ, ਕਦੇ ਸਿਧਾਂਤ ਨਹੀਂ ਛੱਡਿਆ। ਇਸ ਕਰਕੇ ਲੋਕ ਅਕਾਲੀ ਦਲ ਨੂੰ ਚੰਗਾ ਕਹਿੰਦੇ, ਅਸੀਂ ਪਿਆਰ ਕਰਦੇ ਸੀਗੇ। ਇਹ ਸਧਾਰਨ ਲੋਕ ਨੇ ਸਾਡੇ 'ਚ ਉੱਠ ਕੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਆ ਉਹ ਤੇ ਪਹਿਰਾ ਦੇ ਕੇ ਮਾਨਵਤਾ ਦੀ ਸੇਵਾ ਕਰਦੇ। ਇਹੀ ਗੱਲ ਸੀ ਵਡਾਲਾ ਸਾਹਿਬ ਕਿ ਐ ਹੁੰਦਾ ਸੀ ਕਿ ਸਾਡੀ ਵੋਟ ਪੰਥ ਦੇ ਨਾਮ ਹੈ, ਤੱਕੜੀ ਨਹੀਂ। ਲੋਕ ਕਹਿੰਦੇ ਸੀ ਕਿ ਪੰਥ ਨੂੰ ਵੋਟ ਜਾਣੀ ਹੈ, ਸਾਡੀ ਪੰਥ ਦੇ ਮੰਨਿਆ ਜਾਂਦਾ ਸੀ। ਬਿਲਕੁਲ ਉਹ ਗੱਲ, ਮਤਲਬ ਉਹ ਤਾਂ ਸਦਾ ਹੀ ਪੀੜ੍ਹੀ ਦਰ ਪੀੜ੍ਹੀ ਇਹ ਗੱਲ ਸੀ ਵੀ ਅਸੀਂ ਤਾਂ ਪੰਥ ਦੇ ਨਾਲ ਖੜੇ ਹਾਂ, ਜੀ, 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 ਵੋਟਾਂ ਪੰਥ ਨੂੰ ਪਾਵਾਂਗੇ। ਜੀ, ਉਹ ਜਿਹੜੀ ਭਾਵਨਾ ਸੀ, ਉਹ ਜਿਹੜਾ ਮਾਹੌਲ ਸੀ, ਜਾਂ ਜਿਹੜੀ ਸੋਚ ਸੀਗੀ, ਉਹ ਸਾਰੀ ਤਹਿਸ-ਨਹਿਸ ਕਰਤੀ। ਜੋ ਤੁਹਾਨੂੰ ਲੱਗਦਾ ਕਿ ਹੁਣ ਵੀ ਉਸ ਨੂੰ ਵੱਡੇ ਪੱਧਰ ਤੇ ਖੋਰਾ ਲੱਗ ਰਿਹਾ? 2 ਤਰੀਕ ਵਾਲੇ ਫੈਸਲੇ ਤੋਂ ਬਾਅਦ ਜਿਹੜੀ ਇੱਕ ਵਾਰੀ ਰੀਯੂਨੀਅਨ ਹੋਣਾ ਸੀ, ਉਹ ਜ਼ਿਆਦਾ ਖਲਾਰਾ ਪੈ ਗਿਆ।
ਦੇਖੋ ਜਿਹੜੀ ਗੱਲ ਤੁਸੀਂ ਪਹਿਲਾ ਸਵਾਲ ਕੀਤਾ, ਮੈਂ ਕੰਪਲੀਟ ਕਰਨਾ ਆ ਜੀ ਵੀ ਉਹਨਾਂ ਨੇ ਅਸਤੀਫਿਆਂ ਚ ਆਨਾਕਾਨੀ ਕੀਤੀ, ਉਹ ਵੀ ਦਿਸ ਗਿਆ ਸਾਹਮਣੇ। ਹਾਂਜੀ। ਫਿਰ ਜਿਹੜੇ 7 ਮੈਂਬਰੀ ਕਮੇਟੀ ਮੰਨੀ ਨਹੀਂ ਉਹਨਾਂ ਨੇ ਜੀ, ਉਹਨੂੰ ਪ੍ਰਵਾਨ ਹੀ ਨਹੀਂ ਕੀਤਾ। ਉਹਦੇ ਵਾਸਤੇ ਜਿਹੜਾ ਜਿਸ ਸ਼ਖਸੀਅਤ ਦਾ ਤੁਸੀਂ ਨਾਂ ਲਿਆ ਡਾਕਟਰ ਚੀਮਾ ਜੀ, ਉਹ ਆਪਣੇ ਤਰ੍ਹਾਂ ਦੇ ਤਰਕ ਦਿੰਦਾ ਜਾ ਕੇ, ਹੂੰ, ਤੇ ਉਹ ਪਤਾ ਨਹੀਂ ਕਿੱਥੋਂ ਵਕੀਲ ਲੈ ਕੇ ਆਉਂਦਾ ਆ, ਜੀ, ਤੇ ਉਹਨਾਂ ਵਕੀਲਾਂ ਨੂੰ ਮੂਹਰੇ ਲੈ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੂੰ ਸਾਡੇ ਸਿਧਾਂਤ ਦਾ ਨਹੀਂ ਪਤਾ, ਹੂੰ, ਜਿਨ੍ਹਾਂ ਨੂੰ ਅਕਾਲੀ ਫਲਸਫੇ ਦਾ ਨਹੀਂ ਪਤਾ, ਜੀ, ਜਿਨ੍ਹਾਂ ਦਾ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂਗਾ, ਜੀ, ਤੇ ਉਹ ਜਾ ਕੇ ਕਹਿੰਦੇ ਕਿ ਤੁਹਾਡੀ ਤਾਂ ਜੀ ਸਾਡੀ ਹੋਂਦ ਖਤਮ ਹੋ ਜਾਣੀ ਆ, ਹੂੰ, ਸਾਡੀ ਮਾਨਤਾ ਰੱਦ ਹੋ ਜਾਣੀ ਆ। ਹਿੰਦੁਸਤਾਨ ਦੇ ਇਤਿਹਾਸ ਵਿੱਚ ਜੀ, 47 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਪਾਰਟੀਆਂ ਬਣੀਆਂ ਉਹ ਕਦੀ ਕਿਸੇ ਦੀ ਮਾਨਤਾ ਨਹੀਂ ਰੱਦ ਹੋਈ, ਚਾਹੇ ਉਹ ਕਿਸੇ ਵੀ ਧਰਮ ਨੂੰ ਨਾਲ ਲੈ ਕੇ ਚੱਲਣ। ਤੇ ਸਾਡੀ ਮਾਨਤਾ ਕਿੱਥੋਂ ਰੱਦ ਹੋਣੀ ਸੀਗੀ? ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਦੇਸ਼ ਦਾ ਕਿਹੜਾ ਕਾਨੂੰਨ ਲਾਗੂ ਹੁੰਦਾ ਆ? ਜੀ। ਕੋਈ ਕਾਨੂੰਨ ਨਹੀਂ ਸਾਡੇ ਦਖਲ ਦੇ ਸਕਦਾ, ਕੋਈ ਇਲੈਕਸ਼ਨ ਕਮਿਸ਼ਨ ਦਾ ਨਹੀਂ, ਨਿਯਮ ਸਾਡੇ ਉੱਪਰ ਆਪਣੇ ਹਾਵੀ ਵੀ ਅਸੀਂ ਉਹ ਤੋਂ ਡਰਦੇ ਰਹੀਏ। ਉਸ ਤੋਂ ਵੀ ਵੱਡੀ ਗੱਲ ਵਡਾਲਾ ਸਾਹਿਬ ਇਹ ਹੈ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਗੱਲ ਕਹੀ ਜਾਂਦੀ ਹੈ। ਜੇਕਰ ਅਕਾਲ ਤਖਤ ਸਾਹਿਬ ਹੀ ਸਾਡੀ ਸਰਵਉੱਚ ਸੰਸਥਾ ਤੋਂ ਹੀ ਇਹ ਹੁਕਮ ਆ ਗਿਆ ਕਿ ਅਜਿਹਾ ਕਰਨਾ ਹੈ, ਤਾਂ ਫਿਰ ਤਾਂ ਸਾਨੂੰ ਦੁਨਿਆਵੀ ਸੰਵਿਧਾਨ ਦੀ ਤਾਂ ਚਿੰਤਾ ਹੀ ਨਹੀਂ ਕਰਨੀ ਚਾਹੀਦੀ, ਉਹ ਤਾਂ ਦੂਜੇ ਨੰਬਰ ਤੇ ਰਹਿ ਗਿਆ। ਤੁਹਾਨੂੰ ਨਹੀਂ ਇਹ ਚੀਜ਼ ਲੱਗਦੀ? ਦੇਖੋ, ਇਹ ਕਹਿਣਾ ਤਾਂ ਗੱਲ ਬਹੁਤ ਵੱਡੀ ਆ ਵੀ ਅਕਾਲ ਤਖਤ ਸਾਹਿਬ ਤੋਂ ਆਪਣੇ ਵੱਡਾ ਕੋਈ ਹੋਰ ਸਾਡੇ ਪਾਸੇ ਤਖਤ ਨਹੀਂਗਾ। ਹਾਂਜੀ। ਦੇਖੋ ਉਹ ਤਾਂ ਸਰਵਉੱਚ ਆ ਉਹ, ਠੀਕ ਹੈ, ਉਹ ਰਹਿਣਾ ਵੀ ਹੈ, ਰਹਿੰਦੀ ਦੁਨੀਆ ਤੱਕ। ਜੀ, ਜੀ। ਲੇਕਿਨ ਜੇ ਤੁਸੀਂ ਇੱਕ ਪਾਸੇ ਕਹਿੰਦੇ ਅਸੀਂ ਸਮਰਪਿਤ ਹੈ ਅਕਾਲ ਤਖਤ ਸਾਹਿਬ ਨੂੰ, ਦੂਜੇ ਪਾਸੇ ਤੁਹਾਡੇ ਚ ਸਮਰਪਿਤ ਦੀ ਭਾਵਨਾ ਹੀ ਕੋਈ ਨਹੀਂਗੀ। ਜੀ। ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਆਨਾਕਾਨੀ ਕਰ ਰਹੇ ਹੋ, ਨੁਕਤਾਚੀਨੀ ਕਰ ਰਹੇ ਹੋ, ਸ਼ਰੇਆਮ ਚੈਲੰਜ ਕਰ ਰਹੇ ਹੋ। ਤੁਸੀਂ ਜਨਤਾ 'ਚ ਜਾ ਕੇ ਉੱਥੇ ਮਾਘੀ ਦੇ ਆਪਣੇ ਜੋੜ ਮੇਲੇ ਤੇ ਸ਼ਹੀਦੀ ਜੋੜ ਮੇਲਾ, ਜਿੱਥੇ 40 ਮੁਕਤਿਆਂ ਨੂੰ ਆਪਾਂ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦਿੰਦੇ ਆ, ਤੇ ਉਹਦੀ ਗੱਲ ਨਹੀਂ ਕੀਤੀ ਕੋਈ। ਉੱਥੇ ਹੱਥ ਖੜੇ ਕਰਾ ਕੇ ਕਿਹਾ ਵੀ ਆਹ ਜਿਹੜਾ ਹੁਕਮਨਾਮੇ ਦਾ ਜਿਹੜਾ ਐਲਾਨ ਕੀਤਾ ਸਿੰਘ ਸਾਹਿਬ ਨੇ ਦੇਸ਼ ਦਿੱਤਾ, ਇਹ ਵਾਪਸ ਲਿਆ ਜਾਵੇ। ਫਕਰੇ ਕੌਮ ਦਾ ਦੱਸੋ ਕੋਈ ਇਦਾਂ ਦੀ ਗੱਲ ਹੈਗੀ ਆ ਵੀ ਤੁਸੀਂ ਜਨਤਕ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ ਕਿ ਇੱਕ ਪਾਸੇ ਕਹਿੰਦੇ ਸਮਰਪਿਤ ਆ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਭ ਕੁਝ ਆਪਣੀ ਝੋਲੀ 'ਚ ਪਾ ਲਿਆ, ਸਾਨੂੰ ਜੋ ਆਪਣੇ ਸਜ਼ਾ ਲਾਓਗੇ ਭੁਗਤਣ ਨੂੰ ਤਿਆਰ ਆ। ਤੁਸੀਂ ਮੰਨ ਵੀ ਲਿਆ, ਸਾਰੀ ਦੁਨੀਆ ਮੂਹਰੇ ਆ ਗਿਆ ਵੀ ਤੁਸੀਂ ਆਪਣੇ ਗੁਨਾਹ ਮੰਨ ਲਏ, ਆਪਣੀ ਗਲਤੀਆਂ ਮੰਨ ਲਈਆਂ। ਠੀਕ ਆ, ਗੁਰੂ ਸਾਹਿਬ ਬਖਸ਼ ਦਿੰਦੇ ਆ, ਗੁਰੂ ਸਾਹਿਬ ਬਖਸ਼ਣਹਾਰ ਨੇ। ਇਹ ਤਾਂ ਸਿੰਘ ਸਾਹਿਬ ਨੇ ਵੀ ਕਿਹਾ ਤੇ ਸਾਨੂੰ ਵੀ ਗੁਰਸਿੱਖੀ ਇਹ ਆਪਣੇ ਸਿਖਾਉਂਦੀ ਆ। ਵੱਡੇ ਵੱਡੇ ਪਾਪੀਆਂ ਨੂੰ ਗੁਰੂ ਸਾਹਿਬ ਨੇ ਬਖਸ਼ਤਾ, ਪਰ ਇੱਕ ਪਾਸੇ ਤੁਸੀਂ ਮੰਨ ਲਿਆ ਉੱਥੇ ਜਾ ਕੇ, ਤੇ ਜਦੋਂ ਬਾਹਰ ਜਾਂਦੇ ਹੋ ਮੁੜ ਕੇ ਕਹਿੰਦੇ ਅਸੀਂ ਤਾਂ ਉਦਾਂ ਹੀ ਮੰਨ ਲਿਆ, ਸਾਡਾ ਤਾਂ ਕਸੂਰ ਕੋਈ ਨਹੀਂ ਸੀ, ਸਾਡੇ ਵਿਰੁੱਧ ਸਾਜ਼ਿਸ਼ ਸੀਗੀ, ਜਾਂ ਅਸੀਂ ਵਿਵਾਦ ਨੂੰ ਖਤਮ ਕਰਕੇ ਮੰਨਿਆ। ਦੱਸੋ ਤੁਸੀਂ ਕਿੱਥੇ ਝੂਠ ਬੋਲਿਆ? ਤੁਸੀਂ ਝੂਠ ਉੱਥੇ ਤਾਂ ਬੋਲ ਨਹੀਂ ਸਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ, ਹੁਣ ਤੁਸੀਂ ਬਾਹਰ ਝੂਠ ਬੋਲ ਰਹੇ ਹੋ। ਜਿਹੜੀ ਕੀਤੀ ਕਰਾਈ ਤੇ ਫਿਰ ਤੁਸੀਂ ਪਾਣੀ ਫੇਰ ਰਹੇ ਹੋ। ਆਸ ਵੱਜ ਗਈ ਸੀ ਲੋਕਾਂ ਨੂੰ 2 ਤਰੀਕ ਦੇ ਹੁਕਮਨਾਮੇ ਤੋਂ ਬਾਅਦ ਕਿ ਹੁਣ ਸਾਰਾ ਕੁਝ ਠੀਕ ਹੋਊਗਾ ਤੇ ਅਕਾਲੀ ਦਲ ਫਿਰ ਤਕੜਾ ਹੋਊਗਾ, ਲੇਕਿਨ ਉਸ ਜਿਹੜਾ ਸੁਨਹਿਰੀ ਮੌਕਾ ਸੀਗਾ ਇਹਨਾਂ ਤੋਂ ਉਹਦਾ ਫਾਇਦਾ ਨਹੀਂ ਲਿਆ ਹੋਇਆ। ਇਹਨਾਂ ਨੇ ਉਹ ਜਿਹੜਾ ਆਪਣੇ ਮੌਕਾ ਗਵਾ ਲਿਆ, ਨੁਕਸਾਨ ਕਰਾ ਲਿਆ ਆਪਣਾ, ਤੇ ਕਰਕੇ ਇਹਨਾਂ ਨੇ ਹੁਕਮਨਾਮੇ ਨੂੰ ਮੰਨਣ ਵਿੱਚ ਢਿੱਲ ਮੱਠ ਕੀਤੀ, ਆਨਾਕਾਨੀ ਕੀਤੀ, ਇੱਥੋਂ ਤੱਕ ਕਿ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ, ਚਾਹੇ 7 ਮੈਂਬਰੀ ਕਮੇਟੀ ਨੂੰ ਨਹੀਂ ਮੰਨਿਆ। ਤੇ ਇਸ ਕਰਕੇ ਲੋਕਾਂ ਦੇ ਮਨਾਂ 'ਚ ਫਿਰ ਉਹ ਦੁਬਿਧਾ ਪੈਦਾ ਹੋ ਗਈ, ਜਿਹੜੀ ਉਦੋਂ ਆਪਣਾ ਮਾਹੌਲ ਬਣਿਆ ਸੀਗਾ, ਆਸ ਜਾਗੀ ਸੀ, ਜਿਹੜਾ ਜਜ਼ਬਾ ਕਾਇਮ ਹੋਇਆ ਸੀਗਾ ਆਪਣੇ ਜਿਹੜੀਆਂ ਸੰਗਤਾਂ ਦੇ ਮਨਾਂ 'ਚ, ਉਹ ਜਜ਼ਬੇ ਨੂੰ ਬਹੁਤ ਢਾਹ ਲੱਗ ਗਈ ਆ। ਅਸੀਂ ਤਾਂ ਦੇਖੋ ਇਸ ਗੱਲ ਲਈ ਖੜੇ ਆ ਕਿ ਅਸੀਂ ਆਪਣੇ ਸਿਧਾਂਤ ਨੂੰ ਨਹੀਂ ਆਪਣੇ ਕਮਜ਼ੋਰ ਹੋਣ ਦੇਣਾ। ਅਸੀਂ ਸਾਡੇ ਸਿਧਾਂਤ ਤੇ ਕੋਈ ਉਂਗਲ ਚੱਕੇ ਅਸੀਂ ਪ੍ਰਵਾਹ ਨਹੀਂ ਕਰਦੇ। ਮੀਰੀ ਪੀਰੀ ਦਾ ਸਿਧਾਂਤ ਬਰਕਰਾਰ ਹੈਗਾ, ਰਹੂਗਾ, ਰਹਿੰਦੀ ਦੁਨੀਆ ਤੱਕ। ਤੇ ਜੇ ਤੁਸੀਂ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਡੀ ਪੰਥਕ ਪਾਰਟੀ ਆ, ਦੂਸਰੇ ਪਾਸੇ ਤੁਸੀਂ ਪੰਥ ਦੀ ਜਿਹੜੇ ਆਪਣੇ ਸਿਧਾਂਤ ਆ ਪੰਥ ਦਾ, ਜਾਂ ਸਾਡੇ ਜਿਹੜੇ ਫਲਸਫਾ ਸਾਡੀ ਰਵਾਇਤ ਆ, ਸਾਡੀ ਪਰੰਪਰਾ ਆ, ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਗਏ, ਤੇ ਤੁਹਾਨੂੰ ਕੌਣ ਕਹੂਗਾ ਤੁਸੀਂ ਪੰਥਕ ਆ? ਪਰ ਅਸੀਂ ਨਹੀਂ ਹੋਣ ਦੇਣਾ। ਇਸ ਕਰਕੇ ਅਸੀਂ ਬਿਲਕੁਲ ਉਸ ਗੱਲ ਤੇ ਪਹਿਰਾ ਦੇ ਕੇ ਖੜੇ ਆ। ਸਿੰਘ ਸਾਹਿਬ ਨੂੰ ਹੁਣ 2 ਦਿਨ ਪਹਿਲਾਂ ਹੀ ਮਿਲੇ ਸੀਗੇ ਜੀ। ਮੈਂ ਉੱਥੇ ਹੀ ਆਉਣਾ ਸੀ ਵਡਾਲਾ ਸਾਹਿਬ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਕਿ ਤੁਸੀਂ 2 ਦਿਨ ਪਹਿਲਾਂ ਸਿੰਘ ਸਾਹਿਬ ਨੂੰ ਮਿਲੇ ਹੋ, ਕੀ ਕੁਝ ਅੰਦਰ ਗੱਲਬਾਤ ਹੋਈ ਹੈ? ਸ਼ਾਇਦ ਧਾਮੀ ਸਾਹਿਬ ਵੀ ਤੁਹਾਡੇ ਨਾਲ ਸੀ, ਕਿਹੋ ਜਿਹੀ ਦੁਵਿਧਾ, ਖਾਸ ਤੌਰ ਤੇ ਧਾਮੀ ਸਾਹਿਬ ਵੀ ਦੁਵਿਧਾ 'ਚ ਦੇਖੇ ਜਾ ਰਹੇ ਨੇ ਕਿ ਉਹ ਵੀ ਖੁੱਲ੍ਹ ਕੇ ਮੀਡੀਆ ਨਾਲ ਅੱਗੇ ਜਿੱਦਾਂ ਗੱਲਬਾਤ ਕਰਦੇ ਸੀ, ਹੁਣ ਨਾ ਤਾਂ ਉਹ ਕੁਝ ਵੀ ਸਪਸ਼ਟ ਰੂਪ 'ਚ ਕਰ ਰਹੇ ਨੇ। ਤੇ ਜਥੇਦਾਰ ਸਾਹਿਬ ਵੱਲੋਂ ਇੱਕ ਸਾਰੇ ਲੋਕ ਕਲੈਰਿਟੀ ਚਾਹੁੰਦੇ ਨੇ, ਜਰਾ ਤੁਸੀਂ ਜੇਕਰ ਦੱਸ ਸਕੋ ਅੰਦਰਲੀ ਗੱਲਬਾਤ ਕੀ ਹੋਈ ਹੈ, ਤਾਂ ਕਿ ਜਿਹੜੀ ਸਿੱਖ ਸੰਗਤ ਇਸ ਦੁਵਿਧਾ 'ਚ ਹੈ ਕਿ ਜਥੇਦਾਰ ਸਾਹਿਬ ਹਾਲੇ ਕੁਝ ਬੋਲ ਨਹੀਂ ਰਹੇ, ਉਡੀਕ ਰਹੇ ਨੇ, ਕੀ ਕਹਿਣਾ ਸੀ ਉਹਨਾਂ ਦਾ, ਜਾਂ ਕੀ ਗੱਲਬਾਤ ਅੰਦਰ ਹੋਈ ਹੈ? ਸਾਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਸੁਨੇਹਾ ਆਇਆ ਸੀਗਾ ਕਿ ਤੁਸੀਂ ਉੱਥੇ ਪਹੁੰਚੋ ਜੀ, ਤੇ ਉੱਥੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਨਾਲ ਮੀਟਿੰਗ ਹੋਣੀ ਹੈ ਜੀ। ਅਸੀਂ ਗਏ, ਕਾਫੀ ਲੰਬਾ ਸਾਡੀ ਵਾਰਤਾ ਹੋਈ ਜੀ। ਸਾਰੀ ਗੱਲ ਇਸ ਗੱਲ ਤੇ ਸੀ ਵੀ ਜਿਹੜੀ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ ਉਹਦੇ 'ਚ ਕੋਈ ਗੁੰਜਾਇਸ਼ ਨਹੀਂ ਹੈਗੀ। ਜਥੇਦਾਰ ਧਾਮੀ ਸਾਹਿਬ ਇਹ ਗੱਲ ਮੰਨ ਰਹੇ ਨੇ, ਕਹਿ ਰਹੇ ਨੇ ਕਿ ਬਿਲਕੁਲ ਧਾਮੀ ਸਾਹਿਬ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਦੀ ਵੀ ਹੁਕਮਨਾਮਿਆਂ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ, ਇਨ ਬਿਨ ਉਹਦੀ ਪਾਲਣਾ ਕਰੂਗਾ। ਸ਼੍ਰੋਮਣੀ ਕਮੇਟੀ ਸਦਾ ਹੀ ਹੁਕਮਨਾਮੇ ਤੇ ਪਹਿਰਾ ਦਊਗੀ, ਮੰਨਿਆ ਉਹਨਾਂ ਨੇ ਜੀ। ਤੇ ਉਹਨਾਂ ਇਹ ਵੀ ਨਾਲ ਆਖਿਆ ਕਿ ਕਈ ਲੋਕ ਨੇ ਜਿਹੜੇ ਉੱਥੇ ਤੁਰੇ ਫਿਰਦੇ ਨੇ ਨਾਲ ਆਪਣੇ ਸੁਖਬੀਰ ਸਿੰਘ ਬਾਦਲ ਦੇ, ਉਹ ਉਹਨਾਂ ਦੇ ਮਨ 'ਚ ਇੱਕ ਹੱਠ ਆ, ਹੰਕਾਰ ਆ, ਜਿਹੜੇ ਇਸ ਗੱਲ ਨੂੰ ਪ੍ਰਵਾਨ ਨਹੀਂ ਕਰ ਰਹੇ ਕਿ ਸਾਡੇ ਤੇ ਵੀ ਹੁਕਮਨਾਮੇ ਲਾਗੂ ਹੋ ਸਕਦੇ ਆ। ਇਸ ਕਰਕੇ ਇਹ ਜਿਹੜਾ ਆਪਣੇ ਰੇੜਕਾ ਖੜਾ ਹੋ ਗਿਆ, ਉਹਨਾਂ ਨੇ ਜਾਣ ਬੁੱਝ ਕੇ ਇਹ ਦੁਬਿਧਾ ਆਪਣੇ ਬਣਾ ਦਿੱਤੀ ਆ ਤਾਂ ਕਿ ਹੁਕਮਨਾਮਿਆਂ ਨੂੰ ਉਹ ਮੰਨਣ ਤੋਂ ਪਾਸੇ ਹਟ ਜਾਣ, ਉਹਨਾਂ ਨੂੰ ਕੋਈ ਭੱਜਣ ਦਾ ਰਾਹ ਲੱਭ ਜਾਵੇ। ਲੇਕਿਨ ਧਾਮੀ ਸਾਹਿਬ ਨੇ, ਮੈਂ ਅੱਜ ਫੇਰ ਕਹਿਣਾ ਹੈ, ਉਹਨਾਂ ਨੇ ਕਿਹਾ ਕਿ ਮੈਂ ਕਦੇ ਹੁਕਮਨਾਮੇ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ। ਹੁਣ ਸਿੰਘ ਸਾਹਿਬ ਨੇ ਵੀ ਕਿਹਾ ਉਹਨਾਂ ਨੂੰ ਕਿ ਤੁਸੀਂ 7 ਮੈਂਬਰੀ ਕਮੇਟੀ ਦੀ ਮੀਟਿੰਗ ਸੱਦੋ ਇੱਥੇ ਅਕਾਲ ਤਖਤ ਸਾਹਿਬ ਤੇ। ਧਾਮੀ ਸਾਹਿਬ ਨੇ ਵੀ ਇਸ ਗੱਲ ਦੀ ਆਪਣੇ ਸਹਿਮਤੀ ਦਿੱਤੀ ਆ। ਹੁਣ ਤਾਂ ਅਸੀਂ ਇਸ ਗੱਲ ਲਈ ਹੈਰਾਨ ਵੀ ਆ ਤੇ ਸੋਚਦੇ ਆ ਵੀ ਇੰਨੇ ਦਿਨ ਹੋ ਗਏ ਲੰਘ ਗਏ ਆ, ਨਾ ਤਾਂ ਧਾਮੀ ਸਾਹਿਬ ਨੇ ਮੀਟਿੰਗ ਸੱਦੀ ਕਰਕੇ ਇਸ ਕਮੇਟੀ ਦੇ ਉਹ ਮੁਖੀ ਨੇ। ਤੁਸੀਂ ਚਿੱਠੀ ਵੀ ਲਿਖੀ ਸੀ ਉਹਨਾਂ ਨੂੰ? ਅਸੀਂ ਚਿੱਠੀ ਲਿਖ ਕੇ ਦੇ ਕੇ ਆਏ ਆ, ਵਿਅਕਤੀਗਤ ਤੌਰ ਤੇ ਮਿਲ ਕੇ ਉਹਨਾਂ ਨੂੰ ਬੇਨਤੀ ਕੀਤੀ ਆ। ਮੇਰੇ ਨਾਲ ਜੈਦਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਸਨ, ਬੜੇ ਪੰਥਕ ਪੁਰਾਣੇ ਟਕਸਾਲੀ ਅਕਾਲੀ ਦਲ ਦੇ ਲੀਡਰ ਨੇ, ਬੜਾ ਸਤਿਕਾਰ ਹੈ ਉਹਨਾਂ ਦਾ, ਉਹ ਵੀ ਨਾਲ ਗਏ ਸੀ ਕਿਉਂਕਿ ਉਹ ਕਮੇਟੀ ਦੇ ਮੈਂਬਰ ਆ। ਬਾਕੀ ਵੀ ਚਾਹੇ ਸਾਹਿਬ ਮਨਪ੍ਰੀਤ ਸਿੰਘ ਯਾਲੀ ਜੀ ਨੇ, ਜਾਂ ਆਪਣੇ ਜੈਦਰ ਇਕਬਾਲ ਸਿੰਘ ਝੂੰਦਾ ਜੀ ਨੇ, ਜਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜੀ ਨੇ, ਸਾਰੇ ਹੀ ਮੈਂਬਰ ਇਸ ਗੱਲ ਤੇ ਬਿਲਕੁਲ ਸਹਿਮਤ ਨੇ, ਖੜੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ, ਇਨ ਬਿਨ ਲਾਗੂ ਹੋਣੇ ਚਾਹੀਦੇ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਰਾਹ ਕੱਢੇ ਜਾ ਰਹੇ ਨੇ ਕਿ ਅਸੀਂ ਕਿਸੇ ਤਰੀਕੇ ਉਹਨਾਂ ਗੱਲਾਂ ਤੋਂ ਬਚ ਜਾਈਏ ਜਿਹੜੀਆਂ ਸਾਨੂੰ ਲੱਗਦੀਆਂ ਨੇ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ। ਜਿਸ ਤਰੀਕੇ ਨਾਲ ਵਡਾਲਾ ਸਾਹਿਬ ਜਰਾ ਇਸ ਤੇ ਚਾਨਣਾ ਪਾਓ, ਜੇਕਰ ਹੁਣ ਜਥੇਦਾਰ ਸਾਹਿਬਾਨ ਕਿਸੇ ਤਰੀਕੇ ਇੱਕ ਵਾਰ ਮੁੜ ਤੋਂ ਇਕੱਤਰਤਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਸ ਤਰੀਕੇ ਨਾਲ ਪਹਿਲਾਂ ਕਿਹਾ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟੋ, ਸਭ ਤੋਂ ਪਹਿਲਾਂ ਤੁਸੀਂ ਉਹਨਾਂ 'ਚ ਅੱਗੇ ਆਏ, ਤੁਸੀਂ ਆਪਣੇ ਜਿਹੜੀ ਇੱਕ ਤਰ੍ਹਾਂ ਨਾਲ ਇਕੱਠੇ ਹੋਏ ਸੀ, ਤੁਸੀਂ ਉਹ ਸਾਰਾ ਕੁਝ ਸਮੇਟ ਕੇ ਜਥੇਦਾਰ ਸਾਹਿਬ ਕੋਲ ਜਾਂਦੇ ਹੋ ਕਿ ਅਸੀਂ ਇਹ ਸਭ ਤੋਂ ਪਹਿਲਾਂ ਮੁਕੰਮਲ ਕਰ ਲਿਆ ਤੇ ਉਸ ਤੋਂ ਬਾਅਦ ਅੱਗੇ ਗੱਲਬਾਤ ਤੁਰੀ। ਪਰ ਕੀ ਜੇਕਰ ਜਥੇਦਾਰ ਸਾਹਿਬ ਇਹ ਚਾਹੁੰਦੇ ਨੇ ਜਾਂ ਇਹ ਕਹਿੰਦੇ ਨੇ ਕਿ ਇਕੱਤਰ ਹੋਵੋ, ਐਦਾਂ ਨਹੀਂ ਹੋਣਾ, ਤੇ ਉੱਧਰੋਂ ਅਕਾਲੀ ਦਲ ਵੱਲੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਜੇ ਭਰਿਆ ਜਾਂਦਾ ਹੈ, 7 ਮੈਂਬਰੀ ਕਮੇਟੀ ਨੂੰ ਉਸੇ ਤਰੀਕੇ ਲਾਗੂ ਕੀਤਾ ਜਾਂਦਾ ਜਿੱਦਾਂ ਅਕਾਲ ਤਖਤ ਸਾਹਿਬ ਤੋਂ ਕਿਹਾ ਜਾਂਦਾ, ਤਾਂ ਤੁਹਾਡਾ ਕੀ ਉਸ ਦੇ ਪ੍ਰਤੀ ਫਿਰ ਹੋਊਗੀ ਗੱਲਬਾਤ? ਤੁਸੀਂ ਤਿਆਰ ਹੋ ਉਹਦੇ ਲਈ? ਜੇਕਰ ਯਾਲੀ ਸਾਹਿਬ ਵੀ ਮੰਨ ਜਾਂਦੇ ਨੇ, ਝੂੰਦਾ ਸਾਹਿਬ ਵੀ, ਉਮੈਦਪੁਰੀ ਸਾਹਿਬ ਵੀ, ਸਾਰੇ ਜੇਕਰ ਇਕੱਠੇ ਹੁੰਦੇ ਨੇ ਤਾਂ ਦੇਖੋ, ਅਸੀਂ ਤਾਂ ਕਹਿੰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ, ਉਸ ਤੋਂ ਆਪਣੇ ਉੱਪਰ ਹੋਰ ਕੋਈ ਗੱਲ ਨਹੀਂ ਹੈਗੀ। ਉਦੋਂ ਵੀ ਮੀਟਿੰਗ 'ਚ ਇਹ ਗੱਲ ਹੋਈ ਆ, ਪਰ ਸਾਨੂੰ ਹੁਣ ਅਸੀਂ ਤਾਂ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ, ਪੰਜਾਬੀ ਰੇਡੀਓ USA ਰਾਹੀਂ, ਕਿ ਧਾਮੀ ਸਾਹਿਬ ਤੁਸੀਂ ਮੀਟਿੰਗ ਸੱਦੋ 7 ਮੈਂਬਰੀ ਕਮੇਟੀ ਦੀ, ਉੱਥੇ ਅਕਾਲ ਤਖਤ ਸਾਹਿਬ ਤੇ ਸਾਰੇ ਮੈਂਬਰ ਆਉਣ ਨੂੰ ਤਿਆਰ ਆ। ਇਸ ਗੱਲ ਦੇ ਸਾਰੇ ਪ੍ਰਬੰਧ ਨੇ ਕਿ ਅਸੀਂ ਆਵਾਂਗੇ ਵੀ ਤੇ ਹੁਕਮਨਾਮਿਆਂ ਦੀ ਪਾਲਣਾ ਵੀ ਹੋਣੀ ਚਾਹੀਦੀ ਆ। ਅਗਰ ਧਾਮੀ ਸਾਹਿਬ ਨੂੰ ਕੋਈ ਮੁਸ਼ਕਲ ਆ, ਨਹੀਂ ਹੋ ਸਕ ਰਹੇ, ਜਾਂ ਉਹਨਾਂ ਤੇ ਕੋਈ ਦਬਾਅ ਆ ਜਾਂ ਕੋਈ ਮਜਬੂਰੀ ਆ, ਹੋਣੀ ਨਹੀਂ ਚਾਹੀਦੀ ਵੈਸੇ ਕਿਸੇ ਪੰਥਕ ਆਗੂ ਦੀ, ਜਿੱਥੇ ਇੱਕ ਪਾਸੇ ਅਕਾਲ ਤਖਤ ਸਾਹਿਬ ਆ, ਦੂਜੇ ਪਾਸੇ ਕੋਈ ਦਬਾਅ ਨਹੀਂ ਚਾਹੀਦਾ, ਕੋਈ ਮਜਬੂਰੀ ਨਹੀਂ ਚਾਹੀਦੀ। ਤੇ ਫਿਰ ਸਿੰਘ ਸਾਹਿਬ ਨੂੰ ਆਪਣਾ ਜਿਹੜਾ ਹੈਗਾ ਉਹਨਾਂ ਨੂੰ ਆਦੇਸ਼ ਜਾਰੀ ਕਰਨਾ ਚਾਹੀਦਾ। ਅਸੀਂ ਇਹ ਵੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਸਿੰਘ ਸਾਹਿਬ ਨੂੰ ਕਿ ਤੁਹਾਨੂੰ ਫਿਰ ਜਾਂ ਲਿਖਤੀ ਤੌਰ ਤੇ ਜਾਂ ਜਿਵੇਂ ਵੀ ਤੁਸੀਂ ਠੀਕ ਸਮਝਦੇ ਹੋ, ਧਾਮੀ ਸਾਹਿਬ ਨੂੰ ਆਦੇਸ਼ ਦਿਓ ਕਿ ਤੁਸੀਂ ਇਸ ਕਮੇਟੀ ਦੀ ਮੀਟਿੰਗ ਸੱਦੋ, ਤਾਂ ਜਿਹੜਾ ਕਾਰਜ ਸਾਨੂੰ ਸੌਂਪਿਆ ਗਿਆ ਸੀਗਾ ਜਿਹੜਾ ਭਰਤੀ ਦਾ, ਉਹ ਇਸ ਕਮੇਟੀ ਦੀ ਦੇਖ ਰੇਖ ਹੇਠ ਭਰਤੀ ਹੋਣੀ ਸੀਗੀ, ਅਸੀਂ ਉਹਨੂੰ ਆਰੰਭ ਕਰ ਸਕੀਏ। ਦੇਖੋ, ਇਹ ਭਰਤੀ ਹੋਣ ਤੋਂ ਬਾਅਦ ਭਰਤੀ ਹੋਣੀ ਚਾਹੀਦੀ ਹੈ ਬਿਲਕੁਲ ਜਿਹੜੀ ਹੈਗੀ ਆ ਫ੍ਰੀ ਐਂਡ ਫੇਅਰ ਤੇ ਸਹੀ ਜੈਨੂਇਨ ਹੋਣੀ ਚਾਹੀਦੀ ਹੈ। ਸਿੰਘ ਸਾਹਿਬ ਨੇ ਕਿਹਾ ਸੰਵਿਧਾਨ ਦੇ ਮੁਤਾਬਕ ਹੋਵੇ ਅਕਾਲੀ ਦਲ ਦੇ, ਲੇਕਿਨ ਆਧਾਰ ਕਾਰਡ ਨਾਲ ਉਹ ਭਰਤੀ ਨੂੰ ਜੋੜਿਆ ਜਾਣਾ ਚਾਹੀਦਾ ਹੈ, ਉਹਦਾ ਲਿੰਕ ਚਾਹੀਦਾ ਤਾਂ ਕਿ ਬੋਗਸ ਜਾਂ ਫਰਜ਼ੀ ਭਰਤੀ ਨਾ ਹੋਵੇ। ਉਹੀ ਸ਼ਨਾਖਤ ਤਾਂ ਤੁਸੀਂ ਕਰਨੀ ਹੈ, ਜਿਹੜਾ ਤੁਹਾਡੀ ਜ਼ਿੰਮੇਵਾਰੀ 7 ਮੈਂਬਰੀ ਕਮੇਟੀ ਦੇ ਵਿੱਚ ਲਾਈ ਗਈ ਸੀ। ਮੈਂ ਜਿਹੜਾ ਸਵਾਲ ਕਰਨ ਲੱਗਾ ਸੀ, ਅੱਜ ਅਖਬਾਰਾਂ ਦੀਆਂ ਸੁਰਖੀਆਂ ਵੀ ਨੇ ਤੇ ਬਹੁਤ ਸਾਰੇ ਲੋਕ, ਬਹੁਤ ਸਾਰੇ ਜਿਹੜੇ ਵਿਦਵਾਨ ਚਰਚਾਵਾਂ ਕਰਦੇ ਨੇ, ਉਹਨਾਂ ਦੇ ਮੁਖਾਰਬਿੰਦ ਤੋਂ ਵੀ ਇਹ ਸ਼ਬਦ ਨਿਕਲ ਰਹੇ ਨੇ ਕਿ ਹੁਣ ਜਿਹੜੇ ਸੁਧਾਰ ਲਿਆ ਸੀ ਜਾਂ ਵਡਾਲਾ ਸਾਹਿਬ ਨੇ, ਉਹ ਇਸ ਪਾਸਿਓਂ ਜਦੋਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ ਤਾਂ ਸ਼ਾਇਦ ਜਲਦੀ ਕਿਸੇ ਤਰੀਕੇ ਨਾਲ ਜਥੇਬੰਦੀ ਦਾ ਕੋਈ ਐਲਾਨ ਕਰ ਸਕਦੇ ਨੇ। ਜਰਾ ਤੁਸੀਂ ਚਾਨਣਾ ਪਾਓਗੇ ਕਿਹੋ ਜਿਹਾ ਤੁਹਾਡੀ ਅਗਲੀ ਰਣਨੀਤੀ ਰਹਿਣ ਵਾਲੀ ਹੈ, ਤੁਸੀਂ ਕੀ ਸੋਚਿਆ ਹੋਇਆ, ਜਾਂ ਫਿਰ ਹਾਲੇ ਜਥੇਦਾਰ ਸਾਹਿਬਾਨ ਦੇ ਅੱਗਿਓਂ ਅਗਲੀਆਂ ਜਿਹੜੀਆਂ ਗਾਈਡਲਾਈਨਸ ਆਉਣਗੀਆਂ ਉਹਨਾਂ ਦੀ ਉਡੀਕ ਚੋਂ?
ਦੇਖੋ ਅਸੀਂ ਤਾਂ ਕੋਈ ਇਸ ਵੇਲੇ ਤਾਂ ਸਾਡਾ ਕੋਈ ਇਦਾਂ ਦਾ ਮਨ ਨਹੀਂ ਬਣਿਆ, ਲੇਕਿਨ ਜੇ ਕਿਤੇ ਮੌਕਾ ਮਿਲਿਆ ਜਾਂ ਸਮਾਂ ਸਾਨੂੰ ਇਦਾਂ ਦਾ ਸਾਡੇ ਮੂਹਰੇ ਆਊਗਾ ਵੀ ਸਾਨੂੰ ਕੋਈ ਫੈਸਲਾ ਲੈਣਾ ਪਿਆ ਤਾਂ ਫੈਸਲਾ ਕਰਾਂਗੇ। ਇਹ ਤੋਂ ਦੌੜਦੇ ਨਹੀਂਗੇ, ਆਪਣੀ ਜ਼ਿੰਮੇਵਾਰੀ ਤੋਂ ਪੰਥ ਲਈ, ਆਪਣੇ ਕੌਮ ਲਈ ਤੇ ਸਿੱਖੀ ਵਾਸਤੇ ਤੇ ਪੰਜਾਬ ਵਾਸਤੇ, ਠੀਕ ਹੈ ਜੀ, ਸੰਗਤ ਵਾਸਤੇ, ਠੀਕ ਹੈ, ਮਤਲਬ ਸਾਰੇ ਵਰਗਾਂ ਵਾਸਤੇ ਸਾਡਾ ਫਰਜ਼ ਬਣਦਾ, ਅਸੀਂ ਕਰਾਂਗੇ ਜੋ ਸਾਡਾ ਆਪਣਾ ਹੈਗਾ ਆ ਰੋਲ ਹੋਇਆ ਅਸੀਂ ਉਹਨੂੰ ਪੂਰਾ ਅਦਾ ਕਰਾਂਗੇ ਜੀ। ਲੇਕਿਨ ਗੱਲ ਇਹ ਹੈ ਜੀ ਬਈ ਜਿਹੜਾ ਇਹ ਇਸ ਵੇਲੇ ਦਾ ਸਮਾਂ ਆ ਉਹਦੇ ਵਿੱਚ ਇਹ ਆ ਵੀ ਅਸੀਂ ਚਾਹੁੰਦੇ ਆ ਵੀ ਹੁਕਮਨਾਮਿਆਂ ਨੂੰ ਲੈ ਕੇ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ, ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ, ਇਨ ਬਿਨ ਲਾਗੂ ਹੋਣੇ ਚਾਹੀਦੇ ਆ। ਤੇ ਉਹਦੇ ਵਾਸਤੇ ਅਸੀਂ ਸਿੰਘ ਸਾਹਿਬ ਕੋਲ ਜਾ ਕੇ ਸਿੰਘ ਸਾਹਿਬ ਨੂੰ ਅਸੀਂ ਉਹਨਾਂ ਨੂੰ ਆਪਣੇ ਬੇਨਤੀ ਕਰਾਂਗੇ ਕਿ ਸਾਨੂੰ ਦੱਸੋ ਸਾਡੇ ਲਈ ਕੀ ਆਦੇਸ਼ ਆ, ਹੁਣ ਅੱਗੇ ਕੀ ਆਦੇਸ਼, ਜੇ ਪਹਿਲਾਂ ਤਾਂ ਹੁਕਮਨਾਮੇ ਮੰਨਣ ਉਹ, ਠੀਕ ਹੈ ਜੀ, ਉੱਥੇ ਸਿੰਘ ਸਾਹਿਬ ਮੀਟਿੰਗ ਸਦਾਉਣ 7 ਮੈਂਬਰੀ ਕਮੇਟੀ ਦੀ ਧਾਮੀ ਸਾਹਿਬ ਨੂੰ ਕਹਿ ਕੇ, ਠੀਕ ਹੈ, ਫਿਰ ਜੇ ਉਹ ਹੁਕਮਨਾਮੇ ਤੇ ਉਹ ਪਾਬੰਦ ਹੁੰਦੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਫਿਰ ਅਸੀਂ ਸਹਿਮਤ ਆ। ਵਡਾਲਾ ਸਾਹਿਬ ਇੱਥੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਤੁਹਾਡੀ ਗੱਲ ਕਰਦਿਆਂ ਹੀ ਆਇਆ ਕਿ ਜਥੇਦਾਰ ਸਾਹਿਬਾਨ ਇਹ ਜਿਹੜਾ ਹੁਕਮਨਾਮਾ ਕੀਤਾ ਗਿਆ ਸੀ ਜੇਕਰ ਇਹ ਇਨ-ਬਿਨ ਲਾਗੂ ਨਹੀਂ ਹੁੰਦਾ, ਜਥੇਦਾਰ ਸਾਹਿਬਾਨ ਦੁਬਾਰਾ ਤੋਂ ਤਲਬ ਕਰ ਸਕਦੇ ਨੇ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਨਹੀਂ ਮੰਨਿਆ? ਦੇਖੋ ਇਹ ਤਾਂ ਸਿੰਘ ਸਾਹਿਬ ਕੋ ਪੂਰੀ ਉਹਨਾਂ ਕੋ ਅਥਾਰਟੀ ਆ ਜੀ, ਉਹਨਾਂ ਕੋ ਰਾਈਟ ਹੈਗਾ, ਹੱਕ ਹੈ ਉਹਨਾਂ ਦਾ ਜੀ, ਤੇ ਉਹਨਾਂ ਨੂੰ ਪੰਥ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਹ ਜਿਹੜਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ, ਜੇ ਉੱਥੇ ਕੋਈ ਕਮਜ਼ੋਰੀ ਆਉਂਦੀ ਆ ਤੇ ਸਿੰਘ ਸਾਹਿਬ ਕੋਈ ਫੈਸਲਾ ਲੈ ਸਕਦੇ ਆ, ਇਹ ਤਾਂ ਕੋਈ ਗੱਲ ਹੈ ਨਹੀਂ। ਬਿਲਕੁਲ ਇਹ ਤਾਂ ਇਹ ਸਾਰੀਆਂ ਸੰਗਤਾਂ ਨੂੰ ਪੰਥ ਨੂੰ ਇਸ ਬਾਰੇ ਜਾਣਕਾਰੀ ਹੈਗੀ ਆ। ਹੁਣ ਸਿੰਘ ਸਾਹਿਬ ਤੇ ਕੋਈ ਕਿੰਤੂ ਪਰੰਤੂ ਕਰਨ ਲੱਗ ਪਿਆ, ਨਹੀਂ ਚਾਹੀਦਾ, ਠੀਕ ਹੈ। ਸਿੰਘ ਸਾਹਿਬ ਨੂੰ ਟਾਈਮ ਉਹ ਕਾਫੀ ਹੋ ਗਿਆ, ਲੋਕ ਚਾਹੁੰਦੇ ਵੀ ਸਿੰਘ ਸਾਹਿਬ ਕੋ ਆਦੇਸ਼ ਦੇਣ, ਅਸੀਂ ਜਾਵਾਂਗੇ ਸਿੰਘ ਸਾਹਿਬ ਕੋ ਆਦੇਸ਼ ਲੈਣ ਵੀ ਸਾਡੇ ਲਈ ਕੀ ਹੁਕਮ ਹੈ, ਅਸੀਂ ਉਹਦੇ ਮੁਤਾਬਕ ਆਪਣਾ ਅਗਲਾ ਜਿਹੜਾ ਹੈਗਾ ਫੈਸਲਾ ਲਵਾਂਗੇ। ਲੇਕਿਨ ਅਗਰ ਜੇ ਕੋਈ ਉਹਨੂੰ ਸਿੱਧਾ ਹੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਆ ਤੇ ਉਹ ਸਿੰਘ ਸਾਹਿਬ ਨੇ ਉਸ ਗੱਲ ਦਾ ਨੋਟਿਸ ਲੈਣਾ ਹੀ ਆ, ਨੋਟਿਸ ਲੈਣਾ ਪਊਗਾ, ਉਹਨਾਂ ਨੂੰ ਕੋਈ ਨਾ ਕੋਈ ਆਦੇਸ਼ ਜਾਰੀ ਕਰਨਾ ਪਊਗਾ ਤਾਂ ਕਿ ਸੰਗਤਾਂ ਦੀ ਤਸੱਲੀ ਹੋ ਸਕੇ। ਵਡਾਲਾ ਸਾਹਿਬ ਆਖਰੀ ਅੰਤ ਵੱਲ ਨੂੰ ਆਉਨੇ ਆ ਆਪਾਂ, ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ, ਸਾਰੇ ਜਾਣਦੇ ਨੇ, ਬਹੁਤ ਸਾਰੀਆਂ ਗੱਲਾਂ ਬਾਹਰ ਵੀ ਨਿਕਲ ਕੇ ਆਈਆਂ ਕਿ ਉੱਥੇ ਵੀ ਅੰਦਰ ਮੀਟਿੰਗ ਚੱਲਦੀ ਚ ਵੀ ਬਹੁਤ ਸਾਰੀ ਜਿਹੜੇ ਮੈਂਬਰ ਸਾਹਿਬਾਨਾਂ ਨੇ ਇਹ ਕਿਹਾ ਕਿ ਸਾਨੂੰ ਇਨ ਬਿਨ ਲਾਗੂ ਕਰਨੇ ਚਾਹੀਦੇ ਨੇ ਸਾਰੇ ਉਹ ਫੈਸਲੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਆਏ ਨੇ। ਪਰ ਉਸ ਸਮੇਂ ਜੋ ਕੁਝ ਵੀ ਹੋਇਆ, ਤਲਖੀ ਹੋਈ, ਉੱਥੇ ਹੀ ਸ਼ਾਂਤ ਕਰ ਦਿੱਤਾ ਗਿਆ। ਬਾਅਦ ਦਾ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਚੀਮਾ ਸਾਹਿਬ ਆਉਂਦੇ ਨੇ, ਉਹੀ ਫਿਰ ਸਾਰਾ ਕੁਝ ਦੱਸਦੇ ਨੇ ਕਿ ਮੈਂਬਰਸ਼ਿਪ ਡਰਾਈਵ ਆਹ ਦਿਨ ਤੋਂ ਸ਼ੁਰੂ ਹੋਣੀ ਹੈ। ਤੁਸੀਂ ਨਿੱਜੀ ਤੌਰ ਤੇ ਕੀ ਸੋਚਦੇ ਹੋ ਕਿ ਤੁਹਾਨੂੰ ਇਸ ਗੱਲ ਦੇ ਕਰਕੇ ਪਿੱਛੇ ਕੀਤਾ ਜਾ ਰਿਹਾ ਹੈ ਕਿ ਤੁਸੀਂ ਕਿਉਂ ਅਕਾਲ ਤਖਤ ਸਾਹਿਬ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਗਏ, ਜਾਂ ਫਿਰ ਤੁਹਾਡੇ ਨਾਲ ਕੋਈ ਨਿੱਜੀ ਕਿਹੜ ਹੋਰ ਲੱਗਦੀ ਹੈ ਤੁਹਾਡੀ ਸਾਰੇ ਮੈਂਬਰਾਂ ਦੇ ਨਾਲ? ਕੀ ਲੱਗਦਾ ਕਿਉਂ ਬਾਦਲ ਸਾਹਿਬ ਤੁਹਾਨੂੰ ਪਿੱਛੇ ਕਰਦੇ ਜਾ ਰਹੇ? ਦੇਖੋ ਪਹਿਲਾਂ ਤਾਂ ਜਿਹੜੀ ਤੁਸੀਂ ਪਾਰਟੀ ਦੀ ਗੱਲ ਕਹੀ ਆ ਇਹ ਵੀ ਬੜੀ ਇੰਪੋਰਟੈਂਟ ਆ, ਬਹੁਤ ਅਹਿਮੀਅਤ ਰੱਖਦੀ ਹੈ ਗੱਲ ਇਹ। ਪਾਰਟੀ ਦੇ ਵਿੱਚ ਆਪਣੇ ਬਹੁਤ ਸੰਖਿਆ ਵਿੱਚ, ਮੈਜੋਰਿਟੀ ਵਿੱਚ, ਜੇ ਮੈਂ ਕਹਾਂ 80 to 90%, ਦੇਖੋ ਸਾਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸੁਹਿਰਦ ਲੀਡਰ ਨੇ, ਸਾਰੇ ਪੰਥ ਪ੍ਰਸਤ ਨੇ, ਸਾਰਿਆਂ ਨੂੰ ਦਰਦ ਆ ਆਪਣੀ ਪਾਰਟੀ ਲਈ, ਆਪਣੇ ਧਰਮ ਲਈ, ਸਿੱਖੀ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਵਾਸਤੇ ਸਾਰੇ ਆਪਣੇ ਹਰ ਵੇਲੇ ਤਤਪਰ ਰਹਿੰਦੇ ਨੇ ਵੀ ਕਦੀ ਕੋਈ ਆਪਣੀ ਢਾਹ ਨਹੀਂ ਲੱਗਣੀ ਚਾਹੀਦੀ। ਤੇ ਉੱਥੇ ਉਹਨਾਂ ਨੇ ਸਭ ਨੇ ਆਵਾਜ਼ ਉਠਾਈ ਉੱਥੇ ਅੰਦਰ ਕਿ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨੀ ਚਾਹੀਦੀ ਆ। ਨਾਲ ਇਹ ਵੀ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੋ ਤੁਸੀਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਆ, ਜੋ ਉਹਨਾਂ ਦਾ ਸਲੂਕ ਕੀਤਾ ਗਲਤ ਗਿਆ, ਤੁਹਾਨੂੰ ਸਿੰਘ ਸਮਾਨ ਦੇ ਨਾਲ ਏਦਾਂ ਆਡਾ ਨਹੀਂ ਸੀ ਲੈਣਾ ਚਾਹੀਦਾ। ਇਹ ਤਾਂ ਕਿਹੜ ਕੱਢ ਰਹੇ ਆ, ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਨੂੰ ਕੀ ਇਹਦੇ ਮਨ 'ਚ ਹੈਗਾ, ਜਿਹੜਾ ਹੈਗਾ ਗੁੱਸਾ ਆ ਜਾਂ ਇਹਨਾਂ ਦੇ ਮਨ ਵਿੱਚ ਉਹ ਜਿਹੜਾ ਵੈਰ ਪੈ ਗਿਆ ਤੇ ਉਹ ਉਸ ਭਾਵਨਾ ਨੂੰ ਲੈ ਕੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿੰਨਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਗੁਰੂ ਸਾਹਿਬ ਬੈਠੇ ਆ, ਇਹ ਤਾਂ ਉਹਨਾਂ ਦਾ ਪਰਿਵਾਰਕ ਮਸਲਾ ਸੀਗਾ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਾਰੀ ਸੰਗਤ ਖੜੀ ਆ, ਸਾਰੀ ਸੰਗਤ ਦੀ ਹਮਦਰਦੀ ਆ। ਪਰ ਪਾਰਟੀ ਮੀਟਿੰਗ ਵਿੱਚ ਇਹ ਗੱਲਾਂ ਸਾਰੀਆਂ ਬਹੁਤ ਸ਼ਰੇਆਮ ਆਪਣੇ ਉਹਨਾਂ ਨੇ ਜਿਹੜੇ ਲੀਡਰਾਂ ਨੇ ਆਪਣੀ ਜਿਹੜੀ ਹੈਗੀ ਆ ਪੜਾਸ ਕੱਢੀ, ਗੱਲ ਆਖੀ ਉਹਨਾਂ ਨੇ। ਤੇ ਹੁਣ ਮੰਨੇ ਨਾ ਮੰਨੇ ਜਿਹੜੇ 4 ਬੰਦੇ ਬੈਠੇ ਆ ਨਹੀਂ ਮੰਨਦੇ। ਪਰ ਵਡਾਲਾ ਸਾਹਿਬ ਗੱਲ ਤਾਂ ਇੱਥੇ ਮੈਜੋਰਿਟੀ ਦੇ ਨਾਲ ਫੈਸਲੇ ਹੁੰਦੇ ਨੇ। ਜੇ ਇੱਕ ਪਾਸੇ ਤੁਸੀਂ ਵੀ ਕਹਿ ਰਹੇ ਹੋ ਵੀ 85-90% ਲੋਕ ਸੰਗਤ ਜਿਹੜੀ ਹੈ ਵਿੱਚੋਂ ਇਹ ਕਹਿ ਰਹੀ ਹੈ ਕਿ ਨਹੀਂ ਸਾਨੂੰ ਇਨ ਬਿਨ ਲਾਗੂ ਕਰਨੇ ਚਾਹੀਦੇ ਨੇ, ਪਿੱਛੇ ਬੱਚੇ 10 ਜਾਂ 15% ਲੋਕ ਕਿਵੇਂ ਫੈਸਲਾ ਕਰ ਦਿੰਦੇ ਨੇ? ਇਹ ਤਾਂ ਫਿਰ ਏਕਾਧਿਕਾਰ ਹੋ ਗਿਆ ਪਾਰਟੀ ਦੇ ਉੱਤੇ ਵੀ ਸਾਡਾ ਏਕਾਧਿਕਾਰ ਹੈ, ਫੈਸਲੇ ਸਾਡੇ ਲਾਗੂ ਹੋਣਗੇ, ਤੁਸੀਂ ਕੁਝ ਵੀ ਬੋਲ ਸਕਦੇ ਹੋ ਪਰ ਲਾਗੂ ਸਾਡੇ ਵਾਲੀਆਂ ਗੱਲਾਂ ਹੋਣਗੀਆਂ।
ਦੇਖੋ ਇਹ ਤਾਂ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈਗੀ, ਇਹ ਹੈਗੀ ਹੈ ਸਾਡੀ ਆਪਣੀ ਪੰਥਕ ਜਮਾਤ ਦੀ, ਸਾਡੀ ਜਥੇਬੰਦੀ ਦੀ, ਸ਼੍ਰੋਮਣੀ ਅਕਾਲੀ ਦਲ ਦੀ, ਜਿਹਨੂੰ ਕੁਰਬਾਨੀਆਂ ਲੈ ਕੇ ਦੇ ਕੇ ਖੜਾ ਕੀਤਾ, ਜਿਹਦੇ ਵਾਸਤੇ ਬਹੁਤ ਸ਼ਹਾਦਤਾਂ ਹੋਈਆਂ, ਬਹੁਤ ਲੰਬਾ ਸੰਘਰਸ਼ ਹੋਇਆ। ਇਹ ਆਪਣਾ ਸਾਰਿਆਂ ਦੇ ਸਾਹਮਣੇ ਆ, 103-4 ਸਾਲ ਪੁਰਾਣਾ ਇਤਿਹਾਸ ਹੈ ਆਪਣਾ। ਦੇਖੋ ਗੱਲ ਹੈ ਵੀ ਜੇ ਉਹਨੂੰ ਕਵੇ, ਇੱਕ ਬੰਦਾ ਕਵੇ, ਇੱਕ ਪਰਿਵਾਰ ਕਵੇ ਕਿ ਸਾਡਾ ਹੀ ਉਹ ਚੱਕ ਆ, ਐਡੇ ਵੱਡੇ ਵੱਡੇ ਤੁਸੀਂ ਅੱਗੇ ਜ਼ਿਕਰ ਕੀਤਾ ਯੋਧੇ ਆਏ, ਜਥੇਦਾਰ ਆਏ, ਪ੍ਰਧਾਨ ਆਏ, ਆਪਣੀ ਸੇਵਾ ਕਰਕੇ ਚਲੇ ਗਏ। ਕੋਈ ਇੱਕ ਪਰਿਵਾਰ ਨੇ ਕਦੀ ਆਪਣਾ ਹੱਕ ਜਤਾਇਆ ਹੀ ਨਹੀਂ, ਉਹਨੇ ਗਲਬਾ ਕਦੀ ਪਾਇਆ ਹੀ ਨਹੀਂ, ਇੱਕੋ ਪਰਿਵਾਰ ਆਪਣਾ ਗਲਬਾ ਪਾ ਕੇ ਬੈਠੇ। ਇਹ ਗੱਲ ਨਹੀਂ ਲੋਕਾਂ ਨੇ ਪ੍ਰਵਾਨ ਕਰਨੀ, ਨਾ ਹੀ ਕਿਸੇ ਨੂੰ ਏਦਾਂ ਸੋਚਣਾ ਚਾਹੀਦਾ ਆ। ਪਰ ਜਿਹੜੇ 4-5-10 ਬੰਦੇ ਬੈਠੇ ਨੇ, ਜਿਹੜੇ ਆਲੇ ਦੁਆਲੇ, ਜਿਹੜੇ ਆਪਣੇ ਜਿਹੜੇ ਲੀਡਰਾਂ ਦੀ ਭਾਵਨਾ ਕੁਛ ਆ, ਉਹਨਾਂ ਦਾ ਜਜ਼ਬਾ ਹੁੰਦਾ ਪੰਥ ਵਾਸਤੇ, ਉਹਨਾਂ ਦਾ ਜਜ਼ਬਾ ਹੁੰਦਾ ਪੰਜਾਬ ਲਈ, ਪਾਰਟੀ ਨੂੰ ਕਿਵੇਂ ਤਕੜਾ ਕਰਨਾ। ਪਰ ਜੋ ਫੈਸਲੇ ਕਰਦੇ ਆ ਡਾਕਟਰ ਚੀਮੇ ਵਰਗੇ, ਉਹ ਸਾਰਾ ਕੁਝ ਉਲਟ ਕਰ ਜਾਂਦੇ ਆ। ਉਹ ਆਪਣੀ ਤਰਕ ਦੇ ਕੇ, ਉਹਦਾ ਡਾਕਟਰ ਚੀਮਾ ਤੇ ਵੀ ਕਹਿੰਦਾ ਗਿਆ ਉੱਥੇ ਅੰਮ੍ਰਿਤਸਰ ਜਾ ਕੇ, ਕਹਿੰਦਾ ਸੁਣਿਆ ਸਾਰਿਆਂ ਨੇ ਕਿ ਸਿੰਘ ਸਾਹਿਬ ਨੇ ਸਾਨੂੰ ਆਗਿਆ ਦਿੱਤੀ ਕਿ 7 ਮੈਂਬਰੀ ਕਮੇਟੀ ਦੀ ਲੋੜ ਨਹੀਂ ਭਰਤੀ ਕਰਨ ਦੀ, ਤੁਸੀਂ ਆਪਣੀ ਮਰਜ਼ੀ ਨਾਲ ਭਰਤੀ ਕਰ ਲਓ। ਉੱਥੇ ਹੀ ਖੜ ਕੇ ਝੂਠ ਬੋਲ ਦਿੱਤਾ ਗਿਆ। ਬੋਲੇ ਸਾਨੂੰ ਸਿੰਘ ਸਾਹਿਬ ਨੇ ਕਿਹਾ, ਮੈਂ ਬਿਲਕੁਲ ਕੋਈ ਗੱਲ ਨਹੀਂ ਆਖੀ, ਇਹ ਝੂਠ ਬੋਲਦਾ ਹੋ, ਤੇ ਸਾਰੀ ਦੁਨੀਆ ਨੂੰ ਪਤਾ ਆ ਉਹ ਝੂਠ ਬੋਲ ਰਿਹਾ ਆ, ਬਾਰ-ਬਾਰ ਝੂਠ ਬੋਲ ਰਿਹਾ। ਏਦਾਂ ਭਰੋਸਾ ਜਿੱਤ ਲੈਣਗੇ ਫਿਰ ਲੋਕਾਂ ਦਾ। ਦੇਖੋ ਜੀ, ਇਸ ਕਰਕੇ ਤਾਂ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਜੇ ਹੁਣ ਇੱਕ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਆਪਾਂ ਤੁਰੇ ਰਹਿਣਾ ਆ, ਆਪਾਂ ਨੂੰ ਲੋਕਾਂ ਦੀ ਭਾਵਨਾ ਦਾ ਕਦਰ ਹੀ ਹੈ ਨਹੀਂਗੀ। ਜੋ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਆ ਇਲੈਕਸ਼ਨਾਂ 'ਚ ਬਾਰ-ਬਾਰ, ਅਸੀਂ ਝੂਲਾ ਕਮੇਟੀ ਬਣੀ, ਉਹ 'ਚ ਸਾਰੇ ਪੰਜਾਬ 'ਚ ਗਏ, ਉਹਦੇ ਪੰਜਾਬ ਦੇ ਹਰ ਇੱਕ ਵਰਕਰ ਨੇ ਜਿਹੜਾ ਸਾਨੂੰ ਮਿਲਿਆ, ਉਹਨਾਂ ਨੇ ਸੁਝਾਅ ਦਿੱਤਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਲਿਆਓ। ਉਹ 'ਚ ਤਾਂ ਉਹਨਾਂ ਨੇ ਆਪਣਾ ਹਲਕਾ ਆਪ ਹੀ ਛਡਾ ਲਿਆ ਸੀ ਕਿ ਲੰਬੀ ਵਾਲੇ ਹਲਕੇ 'ਚ ਅਸੀਂ ਆਪ ਹੀ ਕਰ ਲਾਂਗੇ ਗੱਲ। ਚਲੋ ਕਈ ਹਲਕੇ ਨਹੀਂ ਕੀਤਾ, ਬਿਲਕੁਲ ਸਹੀ ਹੈ, ਲੇਕਿਨ ਮੈਜੋਰਿਟੀ 100 ਹਲਕਿਆਂ 'ਚ ਗਏ ਅਸੀਂ, 105 ਹਲਕਿਆਂ 'ਚ ਗਏ, ਤੇ ਸਭ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਲਿਆਓ ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੇ ਗੁਨਾਹ ਮੰਨ ਕੇ ਆਓ। ਉਹ ਅਸਲ 'ਚ ਸੰਗਤ ਦੀ ਆਵਾਜ਼ ਸੀ। ਆਖਰੀ 2 ਸਵਾਲ ਨੇ ਵਡਾਲਾ ਸਾਹਿਬ, ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਾਂਗੇ। ਆਖਰੀ ਮੇਰਾ ਸਵਾਲ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਮਾਘੀ ਮੇਲੇ ਦਾ ਤੁਸੀਂ ਵੀ ਜ਼ਿਕਰ ਕੀਤਾ, ਮਾਘੀ ਮੇਲੇ ਤੇ ਵੱਖ-ਵੱਖ ਸਟੇਜਾਂ ਲੱਗੀਆਂ, ਕਾਨਫਰੰਸਾਂ ਹੋਈਆਂ, ਉਹਨਾਂ ਦੇ ਵਿੱਚ ਇੱਕ ਨਵੀਂ ਪਾਰਟੀ ਵੀ ਉੱਭਰ ਕੇ ਆਈ। ਕੀ ਤੁਹਾਨੂੰ ਕੋਈ ਅਪਰੋਚ ਕੀਤੀ ਗਈ ਉਹਨਾਂ ਦੇ ਵੱਲੋਂ ਕਿ ਵਡਾਲਾ ਸਾਹਿਬ ਤੁਸੀਂ ਸਾਡੇ ਨਾਲ ਆ ਕੇ ਚੱਲੋ ਕਿ ਆਪਾਂ ਨਵੀਂ ਲੀਹ ਖਿੱਚਦੇ ਹਾਂ? ਕਿਉਂਕਿ ਤੁਸੀਂ ਵੀ ਅਕਸਰ ਜ਼ਿਕਰ ਕਰਦੇ ਹੋ ਕਿ ਬਹੁਤ ਸਾਰੀਆਂ ਹੋਰ ਧਿਰਾਂ ਨੇ ਜਿਹੜੀਆਂ ਫਾਇਦਾ ਲੈਣ ਦੀ ਫਿਰਦੀਆਂ ਨੇ ਕਿ ਜਿਹੜਾ ਖਾਲੀਪਨ ਹੈ, ਖਲਾ, ਇਸ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਤੁਹਾਨੂੰ ਕੋਈ ਅਪਰੋਚ ਹੋਈ ਹੈ ਹੋਰ ਵੱਲੋਂ, ਕਿਸੇ ਪਾਰਟੀ ਵੱਲੋਂ? ਦੇਖੋ, ਅਪਰੋਚ ਤਾਂ ਸਾਰਿਆਂ ਦੀ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਂਝ ਤਾਂ ਆਪਸ ਵਿੱਚ ਹੁੰਦੀ ਆ। ਆਪਣਾ ਛੋਟਾ ਜਿਹਾ ਪਰਿਵਾਰ ਆ ਪੰਥ ਦਾ, ਠੀਕ ਹੈ ਜੀ। ਪੰਜਾਬ 'ਚ ਆਪਾਂ ਜ਼ਿਆਦਾ ਤੌਰ ਤੇ ਪੰਜਾਬ 'ਚ ਬੇਸਡ ਆ ਜੀ, ਠੀਕ ਆ। ਉਹਨਾਂ ਨੇ ਆਪਣਾ ਮਨ ਬਣਾ ਲਿਆ ਕਰਕੇ, ਲੋਕਤੰਤਰ ਆ, ਜਮਹੂਰੀਅਤ ਆ, ਹਰ ਇੱਕ ਕੋ ਆਪਣਾ ਰਾਈਟ ਹੈਗਾ ਆ, ਜੋ ਮਰਜ਼ੀ ਕਰ ਸਕਦਾ, ਜੋ ਮਰਜ਼ੀ ਕਹਿ ਸਕਦਾ। ਤੇ ਸਿਆਸਤ ਵਿੱਚ ਜਾਂ ਆਪਣੇ ਰਾਜਸੀ ਤੌਰ ਤੇ, ਸਿਆਸੀ ਤੌਰ ਤੇ ਹਰ ਇੱਕ ਬੰਦੇ ਦੇ ਕੋ ਆਪਣਾ ਅਧਿਕਾਰ ਆ, ਉਹ ਆਪਣਾ ਜਿਹੜਾ ਉਹਦਾ ਮਨ ਜੋ ਹੈਗਾ ਉਹਦੇ ਮੁਤਾਬਕ ਫੈਸਲਾ ਲੈ ਸਕਦਾ। ਉਹਨਾਂ ਨੇ ਫੈਸਲਾ ਲੈ ਲਿਆ ਕਿ ਅਸੀਂ ਆਪਣੀ ਜਥੇਬੰਦੀ ਬਣਾਉਣੀ ਹੈ। ਚਲੋ ਕਈਆਂ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਿਕਾਲੀ ਨਾ ਕਰੋ, ਸਮਾਂ ਵੀ ਪਿਆ ਹੈ, ਤੇ ਬਾਕੀ ਆਪਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਫੈਸਲਾ ਕਰੀਏ। ਦੇਖੋ, ਅਸੀਂ ਚਾਹੁੰਦੇ ਹਾਂ ਕਿ ਸਮੁੱਚੀਆਂ ਪੰਥਕ ਧਿਰਾਂ, ਸਾਰੇ ਜਿੰਨੇ ਵੀ ਆਪਣੀਆਂ ਹੈਗੇ ਆ ਧਾਰਮਿਕ ਹੈਗੇ ਸੰਸਥਾਵਾਂ ਆ, ਜਾਂ ਜਿਹੜੇ ਵੀ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਦੇ ਨੇ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਤਾਂ ਮੰਨਦੇ ਹੀ ਸਾਰੇ ਆਪਾਂ, ਤੇ ਉਹ ਸਾਰਿਆਂ ਨੂੰ ਜਿਹੜੇ ਅਕਾਲੀ ਦਲ ਦੇ ਸੰਵਿਧਾਨ ਨੂੰ ਮੰਨਦੇ ਆ, ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ। ਆਪਣੇ ਮਾੜੇ ਮੋਟੇ ਜਿਹੜੇ ਹੈਗੇ ਡਿਫਰੈਂਸਿਸ ਦੂਰ ਕਰਕੇ, ਤੇ ਲੀਡਰ ਕਿਸੇ ਨੂੰ ਬਣਾ ਦਿਆਂਗੇ, ਲੀਡਰ ਉਹਨੂੰ ਬਣਾਉਣਾ ਚਾਹੀਦਾ ਜਿਹੜਾ ਲੀਡਰ ਜਿਸ ਨੂੰ ਲੋਕ ਪ੍ਰਵਾਨ ਕਰਨ, ਜਿਸ ਦੇ ਮਗਰ ਸਾਰੀ ਸੰਗਤ ਲੱਗ ਜਾਵੇ। ਲੀਡਰ ਉਹ ਚਾਹੀਦਾ ਬਣਨਾ। ਲੀਡਰ ਇਹ ਨਹੀਂ ਚਾਹੀਦਾ ਕਿ ਮੈਂ ਸਿਰਫ ਲੀਡਰ ਬਣਨਾ ਹੈ ਜਾਂ ਆਪਣੀ ਹਉਮੈ ਪਗਾਉਣੀ ਆ, ਇਹਦਾ ਨਹੀਂ। ਜਿਹਨੂੰ ਪੰਜਾਬ ਚਾਹੇ, ਪੰਜਾਬੀ ਤੇ ਸਿੱਖ ਜਿਹਨੂੰ ਚਾਹੁੰਦਾ, ਪੰਥ ਜਿਹਨੂੰ ਚਾਹੁੰਦਾ ਆ, ਉਹਨੂੰ ਮੋਹਰੇ ਲਾ ਲਓ ਤੇ ਆਪਣੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ, ਜਿਹੜੀ ਕੋਈ ਕਾਮਨ ਆਪਣਾ ਪ੍ਰੋਗਰਾਮ ਬਣ ਸਕੇ। ਆਪਣਾ ਭਵਿੱਖ ਦਾ ਟਾਰਗੇਟ ਕੀ ਆ, ਆਪਣਾ ਕੀ ਅਚੀਵ ਆਪਾਂ ਕੀ ਕਰਨਾ ਆ, ਆਪਣਾ ਟੀਚਾ ਕੀ ਆ, ਉਹ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉਸ ਤੇ ਖਰੜੇ ਤੇ ਸਹਿਮਤ ਹੋ ਸਕਦੇ ਆ। ਉਹ ਖਰੜਾ ਤਿਆਰ ਕਰਕੇ ਸਭ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਆ। ਜਿੱਦਾਂ ਦੇ ਹਾਲਾਤ ਆ, ਆਪਣੀ ਜਿਹੜੀ ਸ਼ਕਤੀ ਆ, ਆਪਾਂ ਸਾਰਿਆਂ ਨੇ ਵੰਡ ਲਈ। ਉਹ ਜਿਵੇਂ ਕਿ ਮਿਸਲਾਂ 'ਚ ਆਪਾਂ ਵੰਡੇ ਗਏ ਸੀਗੇ, ਉਦੋਂ ਤਾਂ ਵੀ ਮਿਸਲਾਂ ਤਗੜੀਆਂ ਸੀਗੀਆਂ ਤੇ ਮਿਸਲਾਂ ਇਕੱਠੀਆਂ ਹੋ ਗਈਆਂ, ਸਿੱਖ ਰਾਜ ਸਥਾਪਿਤ ਹੋ ਗਿਆ। ਹੁਣ ਤਾਂ ਕੋਈ ਆਪਣੇ ਕੋਲ ਸ਼ਕਤੀ ਨਹੀਂ ਰਹੀ, ਤੇ ਹੁਣ ਆਪਾਂ ਬਹੁਤ ਵੰਡੇ ਗਏ, ਤੇ ਇਹਦੇ ਨਾਲ ਆਪਾਂ ਆਪਣਾ ਨੁਕਸਾਨ ਵੀ ਹੋਇਆ, ਤੇ ਆਪਾਂ ਆਪਣੇ ਸਾਹਮਣੇ ਬੜਾ ਵੱਡਾ ਸੰਕਟ ਆ ਸਿੱਖ ਪੰਥ ਅੱਗੇ। ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ, ਡਾਊਨ ਹੋ ਗਿਆ। ਸੋ ਇਸ ਕਰਕੇ ਵੱਖਰੇ ਵੱਖਰੇ ਦਲ ਤਾਂ ਹਰ ਇੱਕ ਨੂੰ ਆਪਣੀ ਹੈਗੀ ਆ ਜਿਹੜੀ ਖੋਲ੍ਹਿਆ ਬਣਾ ਸਕਦੇ ਆ,
ਹਰ ਇੱਕ ਦਾ ਹੱਕ ਆ, ਰਾਈਟ ਹੈਗਾ ਉਹਨਾਂ ਦਾ, ਕਰ ਸਕਦੇ, ਪਰ ਫਿਰ ਵੀ ਅਲਟੀਮੇਟਲੀ ਭਵਿੱਖ ਵਿੱਚ ਇਨ ਦ ਲੌਂਗ ਰਨ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ ਤੇ, ਏਕਤਾ ਚਾਹੀਦੀ ਹੈ ਪੰਥ ਵਿੱਚ, ਸਾਰਿਆਂ ਨੂੰ ਆਪਣੇ ਇਕੱਠੇ ਹੋ ਕੇ ਬੈਠਣਾ ਚਾਹੀਦਾ ਤੇ ਆਪਣਾ ਏਜੰਡਾ ਤੈਅ ਕਰਨਾ ਚਾਹੀਦਾ। ਸਾਡਾ ਸਿਆਸੀ ਏਜੰਡਾ, ਸਾਡਾ ਰਾਜਸੀ ਏਜੰਡਾ, ਸਮਾਜ ਵਾਸਤੇ ਅਸੀਂ ਆਹ ਕਰਨਾ ਚਾਹੁੰਦੇ ਆ, ਉਹ ਸਾਰਾ ਕੁਝ ਹੋਵੇ। ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਪੰਜਾਬ ਦੀ ਪ੍ਰੋਗਰੈਸ ਕਿਵੇਂ ਕਰਨੀ ਆ, ਜਿਹੜੇ ਸਾਡੇ ਤੇ ਏਡੇ ਵੱਡੇ ਕ੍ਰਾਈਸਿਸ ਨੇ, ਸੰਕਟ ਨੇ, ਚੈਲੰਜਸ ਨੇ, ਖੇਤੀ ਦਾ ਆ, ਪਾਣੀ ਦਾ ਆ, ਬੇਰੁਜ਼ਗਾਰੀ ਦਾ ਆ, ਨਸ਼ਿਆਂ ਦਾ ਆ, ਫਿਰ ਜਿਹੜਾ ਪ੍ਰਵਾਸ ਦਾ ਆ, ਜਾਂ ਮਤਲਬ ਜਿਹੜਾ ਪੰਜਾਬ ਦਾ ਕਲਚਰ ਹੀ ਚੇਂਜ ਹੋ ਰਿਹਾ ਆ, ਡਾਈਵਰਸਿਟੀ ਖਤਮ ਕੀਤੀ ਜਾ ਰਹੀ ਹੈ, ਬਹੁਤ ਕੁਝ ਆ, ਬੜੇ ਹੋਰ ਬੜੇ ਮੁੱਦੇ ਨੇ, এনवायरमेंट ਆ, ਬੜਾ ਕੁਝ ਆ। ਉਹ ਸਾਰਿਆਂ ਨੂੰ ਲੈ ਕੇ ਆਪਾਂ ਨੂੰ ਇੱਕ ਏਜੰਡਾ ਤਿਆਰ ਕਰਨਾ ਪਊਗਾ। ਸੋ ਇਸ ਕਰਕੇ ਸਾਰਿਆਂ ਦਾ ਯੋਗਦਾਨ ਵਿੱਚ ਪੈਣਾ ਚਾਹੀਦਾ ਆ। ਕਿਸੇ ਨੂੰ ਕੋਈ ਆਪਣੀ ਜਿਹੜੀ ਹੈਗੀ ਆ ਆਪਣੀ ਸਵੈ ਇੱਛਾ ਨਹੀਂ ਰੱਖਣੀ ਚਾਹੀਦੀ ਕਿ ਮੇਰਾ ਕੋਈ ਆਪਣਾ ਨਿੱਜੀ ਹਿੱਤ ਆ, ਨਿੱਜੀ ਹਿੱਤ ਲੈ ਕੇ ਨਹੀਂ ਚੱਲਣਾ, ਨਿੱਜੀ ਹਿੱਤ ਪਾਸੇ ਕਰਕੇ ਅਸੀਂ ਤਿਆਗ ਕਰਨ ਨੂੰ ਤਿਆਰ ਆ। ਸਾਨੂੰ ਕਹਿ ਦਿਓ ਕਿ ਅੱਜ ਤੁਸੀਂ ਪਾਸੇ ਹਟ ਜਾਓ, ਪਾਸੇ ਹਟ ਜਾਾਂਗੇ, ਤਾਂ ਅਸੀਂ ਚਾਹੁੰਦੇ ਆ ਚੰਗੇ, ਨੇਕ, ਇਮਾਨਦਾਰ, ਸੱਚੇ ਸੁੱਚੇ, ਸੁਹਿਰਦ ਲੀਡਰ ਮੋਹਰੇ ਆਉਣ ਤੇ ਲੀਡਰਸ਼ਿਪ ਵੀ ਆਪਾਂ ਹੋਰ ਬਣਾਈਏ, ਨੌਜਵਾਨਾਂ ਤੋਂ ਲੀਡਰਸ਼ਿਪ ਕਾਇਮ ਕਰੀਏ, ਤੇ ਕਰਕੇ ਅੱਗੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਡਿਵੈਲਪ ਨਹੀਂ ਹੋਣ ਦਿੱਤਾ ਗਿਆ। ਚਾਹੇ ਜੋ ਵੀ ਸੀਗਾ ਪਰਿਵਾਰ ਕਰਕੇ ਹੋਇਆ, ਜਿੱਦਾਂ ਹੋਇਆ ਉਹ ਤਾਂ ਹੁਣ ਸਾਰੇ ਜਾਣਦੇ ਹੀ ਆ, ਪਰ ਨਵੀਂ ਲੀਡਰਸ਼ਿਪ ਉੱਭਰਨੀ ਚਾਹੀਦੀ ਆ। ਨਵੇਂ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ ਆ, ਤੇ ਪੈਸੇ ਵਾਲੀ ਨਹੀਂ ਚਾਹੀਦੀ। ਜੇ ਕੋਈ ਪੈਸਾ ਉਹੀ ਲੀਡਰ ਬਣੂਗਾ। ਉਹੀ ਗੱਲ ਜਿਹੜੀ ਅੱਗੇ ਕਹੀ ਜਾਂਦੀ ਸੀ, ਮਾਫ ਕਰਨਾ ਵਡਾਲਾ ਸਾਹਿਬ ਗੱਲ ਕੱਟ ਰਿਹਾ, ਜਿਹੜੀ ਗੱਲ ਇਹ ਕਹੀ ਜਾਂਦੀ ਸੀ ਕਿ ਫਿਰ ਪੈਸੇ ਕੌਣ ਲਾਊਗਾ। ਤੁਸੀਂ ਵੀ ਉਹ ਮੀਟਿੰਗਾਂ 'ਚ ਹਿੱਸਾ ਬਣਦੇ ਹੋਵੋਗੇ, ਅਕਸਰ ਕਹਿ ਦਿੱਤਾ ਜਾਂਦਾ ਸੀ ਕਿ ਬਾਦਲ ਸਾਹਿਬ ਨੂੰ ਪਾਸੇ ਕਰ ਦਿਓ, ਕਹਿੰਦੇ ਫਿਰ ਪੈਸਾ ਕੌਣ ਲਾਊਗਾ। ਇਹ ਗੱਲ ਬਹੁਤ ਬਾਹਰ ਚੱਲਦੀ ਸੀ, ਐਵੇਂ ਹੁੰਦਾ ਸੀ। ਜਿਹੜੇ ਉਹਨਾਂ ਦੇ ਆਪਣੇ ਨਾ ਜਿਹੜੇ ਨਾਲ ਉਹਨਾਂ ਦੇ ਸਹਿਮਤ ਨੇ ਹਰ ਗੱਲ, ਜਿਹੜੇ ਉਹਨਾਂ ਦੀ ਕਹਿ ਲਓ ਵੀ ਪਿੱਠ ਥਾਪਣ ਵਾਲੇ, ਉਹ ਤਾਂ ਏਦਾਂ ਕਹਿਣਗੇ। ਦੇਖੋ ਪੈਸਾ ਤਾਂ ਇੱਥੇ ਕਿਹੜਾ ਵੀ ਆਪਾਂ ਅਰਬਾਂ ਖਰਬਾਂ ਰੁਪਈਆ ਲਾਉਣਾ ਆ ਵੀ ਸਾਨੂੰ ਟਾਟਾ ਚਾਹੀਦਾ, ਬਿਰਲਾ ਚਾਹੀਦਾ, ਅੰਬਾਨੀ ਚਾਹੀਦਾ, ਅਡਾਨੀ ਚਾਹੀਦਾ, ਸਮਝਦਾ ਨਹੀਂ ਹੈਗਾ। ਆਮ ਆਦਮੀ ਪਾਰਟੀ ਬਣੀ ਆ, ਹੁਣ ਭਗਵੰਤ ਮਾਨ ਕੋਲ ਕਿੰਨਾ ਪੈਸਾ ਸੀਗਾ, ਹੁਣ ਲੋਕਾਂ ਨੇ ਹਵਾ ਐਸੀ ਚੱਲੀ, ਨੇਰੀ ਚੱਲ ਗਈ, ਸਭ ਨੂੰ ਆਪਣੇ ਉਖਾੜ ਕੇ ਲੈ ਗਈ, ਸਰਕਾਰ ਬਣ ਗਈ ਉਹਨਾਂ ਦੀ, ਲੋਕ ਰੋਹ ਆ ਗਿਆ। ਹਾਂ ਬਿਲਕੁਲ, ਇਹ ਤਾਂ ਆਪਣੇ ਨਾ ਦੇਖੋ ਲਹਿਰ ਸੀਗੀ, ਲੋਕ ਲਹਿਰ ਦੇ ਨਾਲ ਲੋਕਾਂ ਦਾ ਗੁੱਸਾ ਸੀ, ਉਹਨਾਂ ਨੇ ਕੱਢਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਐਂਡ ਕਾਂਗਰਸ ਪ੍ਰਤੀ ਆਲਸੋ। ਪਰ ਇਹ ਪੈਸੇ ਦੀ ਗੱਲ ਨਹੀਂ, ਪੈਸਾ ਜਿੰਨਾ ਕੁ ਲੱਗਣਾ ਆ ਪਾਰਟੀਆਂ ਤੇ, ਉਨਾ ਕੁ ਪੈਸਾ ਤਾਂ ਬਹੁਤ ਸਾਰੇ ਸੰਗਤਾਂ ਵਿੱਚੋਂ ਲੋਕ ਨੇ ਜਿਨ੍ਹਾਂ ਤੇ ਬੜੀ ਕਿਰਪਾ ਹੈ ਪ੍ਰਮਾਤਮਾ ਦੀ, NRI ਬੈਠੇ ਆ, ਉਹਨਾਂ ਨੇ ਬਹੁਤ ਸਪੋਰਟ ਕਰਨੀ ਆ। ਤੇ ਪੈਸੇ ਦੀ ਗੱਲ ਨਹੀਂ ਹੈ ਕੋਈ, ਪੈਸੇ ਦਾ ਤਾਂ ਇੱਕ ਬਹਾਨਾ ਆ ਵੀ ਆ ਬਹਾਨਾ ਹੈ ਜੀ, ਇਹ ਕੌਣ ਕਰੂਗਾ। ਦੇਖੋ ਬਾਕੀ ਵੀ ਤਾਂ ਪਾਰਟੀਆਂ ਚੱਲਦੀਆਂ ਨੇ, ਹੁਣ ਸਾਰੀਆਂ ਪਾਰਟੀਆਂ ਦਾ ਸੁਖਬੀਰ ਸਿੰਘ ਬਾਦਲ ਹੈ ਨਹੀਂਗਾ। ਸੋ ਇਹ ਗੱਲ, ਇਹ ਤਾਂ ਬਿਲਕੁਲ ਜਿਹੜੀ ਬੇਤੁਕੀ ਗੱਲ ਆ, ਉਹ ਤਾਂ ਸਿਰਫ ਜਿਹੜੇ ਉਹਨਾਂ ਦੇ ਨਾਲ ਝੋਲੀ ਚੱਕ ਨੇ ਉਹ ਇਦਾਂ ਦੀ ਗੱਲ ਕਰਦੇ ਆ। ਠੀਕ ਹੈ, ਜਿਨ੍ਹਾਂ ਦੀ ਸੋਚ ਉਹਨਾਂ ਦੀ, ਜਿੰਨੀ ਕੁ ਉਹਨਾਂ ਦੀ ਆਪਣੇ ਹੈਗੀ ਆ ਅਕਲ, ਉਹਦੇ ਮੁਤਾਬਕ ਉਹ ਕਹਿ ਦਿੰਦੇ ਆ। ਲੇਕਿਨ ਚਾਹੀਦਾ ਆ ਵੀ ਦੇਖੋ ਅਸੀਂ ਬਿਨਾਂ ਆਪਣੇ ਨਿੱਜੀ ਸਵਾਰਥ ਤੋਂ, ਸਾਨੂੰ ਲੋਕਾਂ ਦੇ ਭਲੇ ਵਾਸਤੇ ਆਪਣਾ ਜਿਹੜਾ ਤਿਆਗ ਕਰਕੇ ਤੇ ਸੰਘਰਸ਼ ਕਰਨਾ ਚਾਹੀਦਾ, ਲੋਕਾਂ ਵਾਸਤੇ ਖੜਨਾ ਚਾਹੀਦਾ। ਬਹੁਤ ਸਾਰੇ ਇੱਥੇ ਆਪਣੇ ਮੂਹਰੇ ਚੈਲੰਜਸ ਨੇ, ਸੰਕਟ ਨੇ, ਜਿਨ੍ਹਾਂ ਨੂੰ ਆਪਾਂ ਫੇਸ ਕਰ ਰਹੇ ਆ। ਪਰ ਹਜੇ ਤੱਕ ਪੰਜਾਬੀ ਲੀਡਰ ਲੱਭ ਰਹੇ ਨੇ, ਕਿਹੜੇ ਲੀਡਰ ਨੂੰ ਮੂਹਰੇ ਲੈ ਕੇ ਆਈਏ, ਕੌਣ ਸਾਡੀਆਂ ਸਾਰੀ ਮੁਸ਼ਕਲਾਂ ਨੂੰ ਦਾ ਹੱਲ ਲੱਭੂਗਾ। ਸੋ ਇਹ ਗੱਲਾਂ ਚੱਲ ਰਹੀਆਂ ਨੇ, ਵੈਕਿਊਮ ਆ। ਹੁਣ ਜਿੱਦਾਂ ਤੁਸੀਂ ਕਹਿ ਕੇ ਹਟੇ, ਖਲਾ ਆ ਮੂਹਰੇ, ਵੱਡਾ ਖਲਾ ਆ, ਹੁਣ ਖਲਾ ਪਾਉਣ ਦੀ ਹਰ ਇੱਕ ਨੇ ਕੋਸ਼ਿਸ਼ ਕਰਨੀ ਆ। ਪਰ ਇਹ ਵੀ ਜਿਹੜੀ ਸਾਡੀ ਸ਼ਕਤੀ ਆ, ਅਸੀਂ ਉਹਨੂੰ ਖੇਰੂ ਨਾ ਕਰੀਏ, ਸ਼ਕਤੀ ਨੂੰ ਇਕੱਠਾ ਕਰੀਏ ਤੇ ਆਪਣੇ ਮਸਲਿਆਂ ਦੇ ਹੱਲ ਵੱਲ ਆਪਾਂ ਅੱਗੇ ਵਧੀਏ। ਪੰਜਾਬ ਚਾਹੁੰਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਮੋਹਰੇ ਆ ਕੇ ਪੰਜਾਬ ਦੀ ਆਵਾਜ਼ ਵੀ ਬਣੇ, ਪੰਜਾਬ ਵਾਸਤੇ ਆਪਣੇ ਸੰਘਰਸ਼ ਕਰੇ ਤੇ ਪੰਜਾਬ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਕਰੇ। ਪਰ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤ ਛੱਡ ਕੇ, ਅਸੂਲਾਂ ਨੂੰ ਪਿੱਛੇ ਛੱਡ ਕੇ, ਆਪਣਾ ਜਿਹੜਾ ਉਹਨਾਂ ਦਾ ਸਾਡਾ ਜਿਹੜੀ ਵਿਚਾਰਧਾਰਾ ਸੀਗਾ ਉਹਨੂੰ ਵੀ ਇਹਨਾਂ ਨੇ ਸਾਈਡਲਾਈਨ ਕਰਤਾ, ਪਿੱਛੇ ਕਰਕੇ, ਸਾਈਡ ਤੇ ਕਰਕੇ। ਇਹਨਾਂ ਨੇ ਸਿਰਫ ਆਪਣੇ ਜਿਹੜਾ ਹੈਗਾ ਨਿੱਜੀ ਸਵਾਰਥ ਸੀ ਇਹਨਾਂ ਦਾ, ਉਹੀ ਦੇਖਿਆ ਵੀ ਪਾਵਰ ਕਿਵੇਂ ਲੈਣੀ ਆ ਤੇ ਪਾਵਰ ਕਿਵੇਂ ਆਪਣੇ ਕੋਲ ਆਪਣੇ ਰੱਖਣੀ ਆ। ਠੀਕ ਹੈ, ਪਾਵਰ ਲੈਣੀ ਤਾਂ ਚਾਹੀਦੀ ਹੈ ਜ਼ਰੂਰ, ਪਾਵਰ ਹਾਸਲ ਕਰਨ ਦਾ ਆਪਣਾ ਜਿਹੜਾ ਹੈਗਾ ਟਾਰਗੇਟ ਇਹੀ ਆ। ਪਾਵਰ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਲੇਕਿਨ ਜੇ ਆਪਾਂ ਕਹੀਏ ਪਾਵਰ ਸਾਰੀ ਮੇਰੀ ਆ ਤੇ ਆਪਣੇ ਮੈਂ ਹੀ ਸਭ ਕੁਝ ਕਰਦਾ, ਮਿਸਯੂਜ਼ ਵੀ ਹੁੰਦਾ ਹੈ। ਬਿਲਕੁਲ, ਪਾਵਰ ਜੇ ਆਪਾਂ ਇੱਕ ਵਿਅਕਤੀ ਨੂੰ ਜਾਂ ਇੱਕ ਗਰੁੱਪ ਨੂੰ ਐਬਸੋਲੂਟ ਪਾਵਰ ਦੇ ਦਈਏ, ਉਹ ਕਹਿੰਦੇ ਨੇ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਉਹ ਤਾਂ ਕਰਪਟ ਕਰਦੀ ਆ। ਇਹ ਹੈਗੀ ਆ ਫॉर द ਪੀਪਲ, ਬਾय द ਪੀਪਲ, ਆਫ द ਪੀਪਲ। ਇਹ ਲੋਕਾਂ ਲਈ ਆ, ਲੋਕ ਰਾਜ ਆ, ਲੋਕਾਂ ਦਾ ਰਾਜ ਹੈ ਤੇ ਲੋਕਾਂ ਨੂੰ ਸ਼ਕਤੀ ਦੁਆਰਾ ਮੋੜ ਕੇ ਦੇਣੀ ਪੈਂਦੀ ਆ।
ਫਿਰ ਆਪਾਂ ਨੂੰ ਕਹਿੰਦੇ ਵੀ ਸਹੀ ਲੋਕ ਰਾਜ ਆ। ਨਹੀਂ ਤਾਂ ਫਿਰ ਲੋਕ ਦੱਸ ਦਿੰਦੇ ਨੇ ਕਿ ਤੁਸੀਂ ਕੀ ਕੁਝ ਕੀਤਾ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ। ਸੋ ਵਡਾਲਾ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਤੌਖਲੇ ਸੀ, ਜਿਹੜੇ ਸਵਾਲ ਸੀ ਸੰਗਤ ਦੇ, ਕਲੀਅਰ ਹੋ ਗਏ ਨੇ। ਅੰਤ 'ਚ ਜੇਕਰ ਤੁਸੀਂ ਸੰਗਤ ਨੂੰ, ਪੰਜਾਬੀਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰ ਦਿਓ। ਦੇਖੋ, ਅਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਅਸੀਂ ਸਮੁੱਚੇ ਪੰਜਾਬੀਆਂ ਨੂੰ, ਪੰਥ ਦਰਦੀਆਂ ਨੂੰ ਤੇ ਸਾਰੀਆਂ ਸੰਗਤਾਂ ਨੂੰ ਇਹ ਸਾਡੀ ਹੱਥ ਜੋੜ ਕੇ ਅਪੀਲ, ਬੇਨਤੀ ਆ ਕਿ ਦੇਖੋ, ਅਸੀਂ ਕੋਈ ਆਪਣਾ ਨਿੱਜੀ ਸਵਾਰਥ ਲੈ ਕੇ ਨਹੀਂ ਸੀ ਤੁਰੇ। ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਖਿਆਂ ਦੀ, ਬਜ਼ੁਰਗਾਂ ਦੀ ਜਥੇਬੰਦੀ ਆ, ਜਿਸ ਜਥੇਬੰਦੀ ਨੂੰ ਸਿਰਜਣ ਵਾਸਤੇ ਬਹੁਤ ਵੱਡਾ ਸੰਘਰਸ਼ ਕਰਨਾ ਪਿਆ, ਕੁਰਬਾਨੀਆਂ ਦੇਣੀਆਂ ਪਈਆਂ, ਸ਼ਹਾਦਤਾਂ ਦੇਣੀਆਂ ਪਈਆਂ। ਅਕਾਲ ਤਖਤ ਸਾਹਿਬ ਤੋਂ ਇਹ ਸਿਰਜੀ ਹੋਈ ਆਪਣੀ ਜਥੇਬੰਦੀ ਆ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਇਹਦੇ ਵਿੱਚ ਹੁਣ ਉਹਨਾਂ ਲੀਡਰਾਂ ਨੂੰ ਆਪਾਂ ਅੱਗੇ ਲੈ ਕੇ ਆਈਏ, ਉਹ ਸੋਚ ਰੱਖਦੇ ਜਿਹੜੇ ਕਿ ਆਪਣੇ ਧਰਮ ਨੂੰ ਸਮਰਪਿਤ ਹੋਣ, ਜਿਹੜੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਵੀ ਰੱਖਣ ਤੇ ਉਹਦੇ ਵਾਸਤੇ ਕੋਈ ਵੀ ਆਪਣੇ ਤਿਆਗ ਕਰਨ ਦੀ ਲੋੜ ਹੋਵੇ, ਕੁਰਬਾਨੀ ਦੇਣ ਦੀ ਲੋੜ ਹੋਵੇ, ਉਹ ਆਪਣੇ ਕੁਰਬਾਨੀ ਦੇਣ ਤੇ ਆਪਣਾ ਜਿਹੜਾ ਹੈਗਾ ਵੱਡਾ ਯੋਗਦਾਨ ਇਹਦੇ ਵਿੱਚ ਪਾਉਣ। ਉੱਦਾਂ ਦੀ ਲੀਡਰਸ਼ਿਪ ਆਪਾਂ ਸਾਰੇ ਉਹਨੂੰ ਅੱਗੇ ਲੈ ਕੇ ਆਈਏ, ਜਿਨ੍ਹਾਂ ਦਾ ਕੋਈ ਆਪਣਾ ਕੋਈ ਸਵਾਰਥ ਨਾ ਹੋਵੇ, ਲੋਕਾਂ ਵਾਸਤੇ ਕੰਮ ਕਰਨ, ਸੰਗਤ ਵਾਸਤੇ ਉਹ ਸੇਵਾ ਕਰਨ, ਬਿਨਾਂ ਕਿਸੇ ਲੋਭ ਲਾਲਚ ਤੋਂ, ਇਮਾਨਦਾਰੀ ਨਾਲ ਗਰੀਬਾਂ ਦੇ ਭਲੇ ਵਾਸਤੇ ਆਪਣੇ ਅੱਗੇ ਆਉਣ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਾਂ ਸਭ ਨੂੰ ਕੰਮ ਕਰਨਾ ਚਾਹੀਦਾ। ਕਰਕੇ ਪੰਥ ਕੋਈ ਮੇਰਾ ਕਿਸੇ ਦਾ ਨਹੀਂ, ਇਕੱਲਿਆਂ ਦਾ, ਪੰਥ ਸਾਰਿਆਂ ਦਾ ਹੈ, ਸਮੁੱਚੇ ਪੰਜਾਬੀਆਂ ਦਾ ਆ, ਇੱਥੋਂ ਤੱਕ ਕਿ ਸਾਰੀ ਮਾਨਵਤਾ ਦਾ ਪੰਥ ਆ। ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਫਲਸਫਾ ਮਿਲਦਾ ਆਪਾਂ ਨੂੰ ਪੰਥ ਵਾਸਤੇ, ਉਹ ਹੈਗਾ ਸਮੁੱਚੀ ਮਾਨਵਤਾ ਲਈ, ਸਾਰੀ ਦੁਨਿਆਵੀ ਆਪਾਂ ਨੂੰ ਤੋਂ ਮਿਲਦੀ ਆ, ਸੁਨੇਹਾ ਮਿਲਦਾ ਆ, ਤਾਂ ਕਿ ਆਪਾਂ ਸਾਰਿਆਂ ਦੇ ਭਲੇ ਵਾਸਤੇ ਆਪਣਾ ਹੱਕ ਜਿਹੜਾ ਯੋਗਦਾਨ ਪਾ ਸਕੀਏ ਤੇ ਸਾਰਿਆਂ ਨੂੰ ਉਹਨਾਂ ਦਾ ਬਣਦਾ ਹੱਕ ਦਵਾ ਸਕੀਏ। ਤੇ ਜੇ ਕੋਈ ਲੀਡਰ ਚਾਹਵੇ ਕਿ ਮੈਂ ਆਪਣੇ ਹੱਠ ਦੇ ਨਾਲ ਜਾਂ ਮੈਂ ਆਪਣੀ ਆਕੜ ਨਾਲ, ਹੰਕਾਰ ਨਾਲ ਮੈਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੂੰਗਾ, ਇਹ ਕਦੀ ਹੋਇਆ ਨਹੀਂ ਭਾਈ, ਨਾ ਕਦੀ ਹੋਣਾ ਆ, ਇਹਨਾਂ ਨੂੰ ਭੁਲੇਖਾ ਆ। ਇਸ ਲਈ ਆਪਾਂ ਸਭ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਜਿੱਥੇ ਵੀ ਆਪਾਂ ਕੋਈ ਯੋਗਦਾਨ ਪਾ ਸਕਦੇ ਹਾਂ, ਆਪਾਂ ਕੋਈ ਆਪਣਾ ਜਿਹੜਾ ਹੈਗਾ ਅਸਰ ਰਸੂਖ ਵਰਤ ਸਕਦੇ ਹਾਂ, ਆਪਾਂ ਸਾਰੇ ਪੰਜਾਬ ਲਈ, ਪੰਥ ਲਈ, ਸੰਗਤ ਲਈ ਆਪਾਂ ਆਪਣਾ ਯੋਗਦਾਨ ਪਾਈਏ। ਅਸੀਂ ਕੋਈ ਵੀ ਸਾਡੀ ਜ਼ਿੰਮੇਵਾਰੀ ਲਾਉਂਗੇ, ਅਸੀਂ ਉਹ ਜ਼ਿੰਮੇਵਾਰੀ ਆਪਣੇ ਪੂਰੀ ਕਰਨ ਨੂੰ ਤਿਆਰ ਹਾਂ। ਅੱਜ ਵੀ ਪੂਰਾ ਆਪਣਾ ਤਨ ਮਨ ਦੇ ਨਾਲ ਸਿਧਾਂਤਾਂ ਤੇ ਖੜੇ ਹਾਂ ਤੇ ਕੱਲ੍ਹ ਵੀ ਆਪਣੇ ਅਸੂਲਾਂ ਤੇ ਪਹਿਰਾ ਦੇਵਾਂਗੇ। ਆਪਣੀਆਂ ਪਰੰਪਰਾਵਾਂ ਨੂੰ, ਆਪਣੇ ਸਿਧਾਂਤ ਨੂੰ, ਆਪਣੇ ਵਿਧੀ ਵਿਧਾਨ ਨੂੰ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਦੇ ਵੀ ਅਸੀਂ ਆਂਚ ਨਹੀਂ ਆਉਣ ਦੇਵਾਂਗੇ। ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ। ਤੇ ਵਿਸ਼ੇਸ਼ ਤੌਰ ਤੇ ਜਿਹੜੇ ਪੰਜਾਬੀ ਬਾਹਰ ਬੈਠੇ ਨੇ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡਾ ਤੁਸੀਂ ਰੋਲ ਪਲੇ ਕਰ ਸਕਦੇ ਹੋ। ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਇਹ ਜਿਹੜੀ ਵਿਖਰੀ ਹੋਈ ਸਿਆਸਤ ਹੈ ਸਿੱਖ ਪੰਥ ਦੀ, ਇਹਨੂੰ ਆਪਾਂ ਸਹੀ ਲੀਹ ਤੇ ਲੈ ਕੇ ਜਾਣ ਵਾਸਤੇ ਤੁਸੀਂ ਆਪਣੇ ਆਪਣੇ ਇਲਾਕਿਆਂ 'ਚ, ਆਪਣੇ ਆਪਣੇ ਪਰਿਵਾਰਾਂ ਨੂੰ, ਆਪਣੇ ਆਪਣੇ ਜਿਹੜੇ ਜਿੱਥੇ ਤੁਹਾਡੀ ਸਾਂਝ ਆ, ਪਿਆਰ ਆ, ਜਿੱਥੇ ਤੁਹਾਡੇ ਸੰਬੰਧ ਆ, ਆਪਾਂ ਸਭ ਨੂੰ ਕਹੀਏ ਕਿ ਆਪਾਂ ਉਹ ਲੀਡਰਸ਼ਿਪ ਨੂੰ ਮੁੱਢ ਲਿਆਓ, ਜਿਹੜੀ ਲੀਡਰਸ਼ਿਪ ਪੰਜਾਬ, ਪੰਜਾਬੀਆਂ ਦੀ ਤੇ ਸਿੱਖ ਪੰਥ ਦੀ ਭਾਵਨਾ ਦੀ ਤਰਜਮਾਨੀ ਕਰ ਸਕੇ ਤੇ ਉਹਨਾਂ ਦੇ ਉੱਪਰ ਖਰੇ ਉਤਰ ਸਕੇ। ਇਹ ਮੇਰੀ ਸਾਰਿਆਂ ਨੂੰ ਅਪੀਲ ਆ ਜੀ। ਸੋ ਇਹ ਸਨ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ, ਜਿਨ੍ਹਾਂ ਨੇ ਚਾਨਣਾ ਪਾਇਆ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਅਜਿਹੇ ਸਵਾਲ ਸੀ ਜਿਹੜੇ ਖਲਾਅ ਦੇ ਵਿੱਚ ਸੀ, ਜਿਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਉਹਨਾਂ ਨੇ ਬਹੁਤ ਤਰਕ ਦਲੀਲ ਨਾਲ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਕੀ ਸਥਿਤੀ ਬਣਦੀ ਹੈ, ਪੰਥ ਦੇ ਸਾਹਮਣੇ ਜੋ ਦਰਪੇਸ਼ ਮੁਸ਼ਕਲਾਂ ਨੇ, ਉਹਨਾਂ ਨੂੰ ਹੱਲ ਕਰਨ ਦੇ ਲਈ ਕਿਹੋ ਜਿਹੀਆਂ ਵਿਉਂਤਬੰਦੀਆਂ ਆਉਂਦੀਆਂ ਨੇ ਤੇ ਅੰਤ ਕਿੱਥੇ ਜਾ ਕੇ ਇੱਕ ਸਟੇਬਿਲਿਟੀ ਆਉਂਦੀ ਹੈ, ਉਹ ਸਮਾਂ ਬਿਆਨ ਕਰੂਗਾ। ਪਰ ਆਪਾਂ ਸਮੇਂ-ਸਮੇਂ ਤੇ ਵਡਾਲਾ ਸਾਹਿਬ ਦੇ ਨਾਲ ਜੁੜਦੇ ਰਹਾਂਗੇ। ਜਿਹੋ ਜਿਹੇ ਵੀ ਸਵਾਲ ਤੁਹਾਡੇ ਹੋਣਗੇ ਉਹਨਾਂ ਦੇ ਨਾਲ। ਤਦ ਤੱਕ ਲਈ ਮੈਨੂੰ ਤੇ ਵਡਾਲਾ ਸਾਹਿਬ ਜੀ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ